USCIS ਨੇ ਆਪਰੇਸ਼ਨ ਟਵਿਨ ਸ਼ੀਲਡ ਦੇ ਜਿਹੜੇ ਆ ਉਹ ਰਿਜ਼ਲਟ ਪੇਸ਼ ਕੀਤੇ, ਅਨਾਉਂਸ ਕੀਤੇ ਆ। ਲਾਰਜ ਸਕੇਲ ਇਮੀਗ੍ਰੇਸ਼ਨ ਫਰਾਡ ਇਨਵੈਸਟੀਗੇਸ਼ਨ ਇਹਨਾਂ ਨੇ ਕੀਤੀ ਹੈ। ਕੀ ਆ ਜੀ ਇਸ ਪੂਰੀ ਖਬਰ ਦੇ ਪਿੱਛੇ ਕਿਹੜੇ ਸਟੇਟ ਦੀ ਇਹ ਜਿਹੜੀ ਗੱਲ ਆ ਤੇ ਕਿੱਥੇ ਬਹੁਤ ਵੱਡਾ ਫਰਾਡ ਚੱਲ ਰਿਹਾ ਸੀਗਾ ਜੀ? ਹਾਂਜੀ, ਇਹ ਕਾਫੀ ਇੰਟਰਸਟਿੰਗ ਜਿਹੜੀ ਖਬਰ ਹੈਗੀ ਆ। ਤੇ ਇੱਕ ਤੇ ਨਾਮ ਬੜੇ ਖਤਰਨਾਕ ਪਾਉਂਦੇ ਨੇ ਹਨਾ, ਕਦੀ ਆਪਰੇਸ਼ਨ ਈਗਲ, ਆਪਰੇਸ਼ਨ ਟਵਿਨ ਸ਼ੀਲਡ ਉਹਨਾਂ ਨੇ ਨਾਂ ਜਿਹੜਾ ਇਹਦਾ ਪਾਇਆ ਜੀ। ਇਹ ਇਹਨਾਂ ਨੇ ਮਿਨੀਐਪਲਿਸ ਦੇ ਏਰੀਏ ਦੇ ਵਿੱਚ ਜਿਹੜਾ ਸੀਗਾ ਸੈਂਟ ਪਾਲ ਮਿਨੀਐਪਲਿਸ ਦੇ ਏਰੀਏ ਦੇ ਵਿੱਚ ਇਹਨਾਂ ਨੇ ਆਪਰੇਸ਼ਨ ਜਿਹੜਾ ਇਹ ਕੰਡਕਟ ਕੀਤਾ। ਇਹਦੇ ਵਿੱਚ US ਇਮੀਗ੍ਰੇਸ਼ਨ, USCIS, ਆਈਸ ਵਾਲੇ ਤੇ FBI ਵਾਲੇ ਉਹਨਾਂ ਨੇ ਰਲ ਕੇ ਜਿਹੜਾ ਇਹ ਕੀਤਾ। ਮੋਸਟਲੀ ਆਈਸ ਤੇ FBI ਦੀ ਜਿਹੜੀ ਸੀਗੀ ਉਹ ਕੋਲੈਬੋਰੇਸ਼ਨ ਜਿਹੜੀ ਸੀਗੀ, ਤਾਂ ਕਰਕੇ ਇਹਨਾਂ ਨੇ ਇਹਨੂੰ ਆਪਰੇਸ਼ਨ ਟਵਿਨ ਸ਼ੀਲਡ ਜਿਹੜਾ ਨਾਮ ਦਿੱਤਾ। ਇਹਦੇ ਵਿੱਚ ਇਹਨਾਂ ਨੇ 1000 ਜਿਹੜੇ ਕੇਸ ਸੀਗੇ ਉਹ ਇਨਵੈਸਟੀਗੇਟ ਕੀਤੇ। ਤੇ ਇਹਦੇ ਵਿੱਚ ਕੀ ਕੀਤਾ ਉਹਨਾਂ ਨੇ, ਇੱਕ ਜਿਹੜੇ EMPLOYMENT ਬੇਸ ਸੀਗੇ, ਜਿਹੜੇ ਫੈਮਿਲੀ ਬੇਸ ਸੀਗੇ, ਉਹ ਜਿਹੜੇ ਦੋਨੋਂ ਹੀ ਕੇਸ ਜਿਹੜੇ ਸੀਗੇ ਵੀਜ਼ਿਆਂ ਵਾਲੇ ਤੇ ਵਿਆਹ ਸ਼ਾਦੀਆਂ ਵਾਲੇ, ਉਹਨਾਂ ਨੇ ਇਨਵੈਸਟੀਗੇਟ ਕੀਤਾ। ਠੀਕ ਆ। ਤੇ ਇਹ ਦੇਖੋ ਜੀ, ਰਾਜਕਰਨ ਜੀ, ਉਹ ਕਈ ਚਿਰ ਹੋ ਗਿਆ ਉਹਨਾਂ ਨੂੰ ਵੀ ਉਹ ਰੌਲਾ ਪਾਈ ਜਾਂਦੇ ਆ ਕਿ ਆਪਾਂ ਵਾਹ ਵਾਲੇ, ਠੀਕ ਆ, ਤੇ ਆਪਾਂ ਵਿਆਹ ਵਾਲੇ। ਇੱਕ ਵਾਰੀ ਮੇਰੇ ਖਿਆਲ ਉਹਨਾਂ ਨੇ ਅਪਡੇਟ ਦਿੱਤਾ ਹੋਣਾ। ਬੰਦੇ ਜਿਹੜੇ ਫੜੋਏ ਆ ਜਿਹਦੇ ਵਿੱਚ ਇੰਡੀਅਨ ਵੀ ਸੀਗੇ, ਉਹ ਵੀ ਉਹਨਾਂ ਨੇ ਅਪਡੇਟ ਦਿੱਤਾ ਕਿ ਵਿਆਹ ਵਾਲੇ ਫੜਨੇ ਸ਼ੁਰੂ ਕਰਤੇ ਆ। ਵਕੀਲ ਵੀ ਉਹਦੇ ਵਿੱਚ ਜਿਹੜੇ ਸੀਗੇ ਕਈ ਉਹਨਾਂ ਨੇ ਸਸਪੈਂਡ ਕਰਤੇ ਸੀਗੇ, ਜਿਹੜੇ ਫੜੇ ਗਏ ਵਿਆਹ ਵਾਲੇ ਫਰਾਡ ਦੇ ਜਿਹੜੇ ਕਰਦੇ ਸੀਗੇ। ਸੋ ਇਹ ਸਾਰੇ ਦੇ ਬਾਵਜੂਦ ਤੁਸੀਂ ਦੇਖ ਲਓ ਕਿ ਅਜੇ ਮਤਲਬ ਤੁਸੀਂ ਕਹੋਗੇ ਕਿ ਉਧਰ ਨੂੰ ਠੱਲ ਪੈ ਜਾਊਗੀ ਕਿ ਵਿਆਹਾਂ ਵਾਲੇ ਜਿਹੜੇ ਫਰਾਡ ਵਾਲੇ ਕੇਸ ਜਿਹੜੇ ਹੈਗੇ ਆ, ਪਰ ਨਹੀਂ, ਏਦਾਂ ਹੋਇਆ ਨਹੀਂ ਹਨਾ। ਤੇ ਅਜੇ ਵੀ ਜਿਹੜੀ ਉਹ ਚੀਜ਼ ਸੀਗੀ ਕਾਫੀ ਜਿਹੜੀ ਕਾਮਨ ਹੈਗੀ ਆ ਸਾਡੀ ਕਮਿਊਨਿਟੀ ਦੇ ਵਿੱਚ ਵੀ, ਕਾਫੀ ਜਿਹੜੀ ਉਹ ਕਾਮਨ ਵਾਵੇ ਵੂਵੇ ਅਜੇ ਵੀ ਜਿਹੜੇ ਸੀਗੇ, ਨਹੀਂ ਲੋਕੀ ਜਿਹੜੇ ਹਟੇ ਉਧਰਲੇ ਪਾਸੇ ਨੂੰ। ਤੇ ਕੇਸ ਫੇਲ ਹੋ ਗਿਆ, ਵਾਵਾ ਲਾਤਾ, ਕੇਸ ਫੇਲ ਹੋ ਗਿਆ, ਨਕਲੀ ਵਿਆਹ ਕਰ ਲਿਆ। ਈਵਨ ਟੂ ਐਨ ਐਕਸਟੈਂਟ ਉਹਦੇ ਵਿੱਚ ਆਪਾਂ ਜਿਹੜਾ ਆ ਕੇ ਗੱਲਬਾਤ ਵੀ ਕਰਦੇ ਆ ਉਹਦੀ, ਕਿ ਇਦਾਂ ਦੇ ਟੌਪਿਕ ਦੀ ਆਪਾਂ ਗੱਲਬਾਤ ਵੀ ਛੇੜਦੇ ਆ ਕਿ ਵਿਆਹ ਵਾਲੇ ਉਹ ਆ, ਉਹਦੇ ਵਿੱਚ ਵੀ ਕੀ ਹੈਗਾ ਕਿ ਬੰਦੇ ਕਈ ਵਾਰੀ ਇੰਨਾ ਜਰ ਵੀ ਨਹੀਂ ਸਕਦੇ ਕਿ ਯਾਰ ਇਹ ਖਬਰ ਵੀ ਕਿਉਂ ਕਵਰ ਕੀਤੀ ਆ। ਠੀਕ ਆ, ਕਿ ਜਿੱਦਾਂ ਹੁਣ ਇਹ ਖਬਰ ਆ, ਉਹਨਾਂ ਨੇ ਹੁਣ ਆਪਰੇਸ਼ਨ ਕੀਤਾ ਟਵਿਨ ਸ਼ੀਲਡ, ਤੇ ਜਿੱਦਾਂ ਖਬਰ ਹੈਗੀ ਉਹੀ ਦੱਸਣਾ। ਪਰ ਇਹ ਹੈ ਕਿ ਹੁਣ ਕੀ ਆ ਕਿ ਕਈ ਵਾਰੀ ਲੋਕਾਂ ਨੂੰ ਉਹ ਚੀਜ਼ ਦੀ ਪ੍ਰੋਬਲਮ, ਯਾਰ ਆਹ ਵਾਲੀ ਖਬਰ ਕਿਉਂ ਕਵਰ ਕਰਦੇ ਆ, ਵਾਵੇ ਫਰਾਡ ਦੀ ਖਬਰ ਕਿਉਂ ਕਰਦੇ ਆ, ਮੈਰਿਜ ਫਰਾਡ ਦੀ ਖਬਰ ਜਿਹੜੀ ਕਿਉਂ ਕਰਦੇ ਆ। ਉਹਦੇ ਵਿੱਚ ਏਦਾਂ ਤਾਂ ਕਵਰ ਕਰਦੇ ਆ ਕਿ ਕਾਫੀ ਸਾਰੇ ਜਿਹੜੇ ਲੋਕ ਹੈਗੇ ਨਾ, ਉਹ ਪਿੱਛੇ ਵੀ ਮੁੜੇ ਆ ਇਹ ਕੰਮਾਂ ਤੋਂ। ਉਹਨਾਂ ਨੇ ਆਪਣੇ ਜਿਹੜੇ ਸੱਜਣ ਮਿੱਤਰ ਸੀਗੇ ਆਪਣਾ ਸੁਣ ਕੇ ਇਹ ਪਿੱਛੇ ਵੀ ਮੁੜੇ ਆ ਕਿ ਨਹੀਂ, ਏਦਾਂ ਦੇ ਪੁੱਠੇ ਪਾਸੇ ਨੂੰ ਜਿਹੜਾ ਨਾ ਜਾਓ। ਤੇ ਤਾਂ ਕਰਕੇ ਜਿਹੜੀ ਸੀਗੀ ਖਬਰ ਕਰਨ ਦਾ ਜਿਹੜਾ ਮਕਸਦ ਸੀਗਾ ਉਹ ਇਹ ਸੀਗਾ ਕਿ ਇਹ ਜਿਹੜਾ ਸੀਗਾ ਕਿ ਹੁਣ ਵੀ ਕਿ ਇਹ ਸੁਣਨ ਤੋਂ ਬਾਅਦ ਵੀ ਯਾਰ ਜੇ ਬੰਦਾ ਕਵੇ ਕਿ ਨਹੀਂ ਮੈਂ ਪੁੱਠੇ ਪਾਸੇ ਜਾਣਾ, ਤਾਂ ਫੇਰ ਤਾਂ ਕੋਈ ਨਹੀਂ ਰੋਕ ਸਕਦਾ ਭਾਜੀ। ਸੋ ਉਹਨਾਂ ਨੇ ਕੀ ਕੀਤਾ ਕਿ 1000 ਕੇਸ ਜਿਹੜੇ ਸੀਗੇ ਰੈਂਡਮਲੀ ਜਿਹੜੇ ਚੱਕੇ ਆ। ਹਜ਼ਾਰਾਂ ਦੇ ਵਿੱਚੋਂ ਦੀ ਜਿਹੜਾ ਸੀਗਾ ਉਹਨਾਂ ਨੇ ਕਹਿੰਦੇ ਤਕਰੀਬਨ 40 ਤੋਂ 45% ਜਿਹੜੇ ਕੇਸ ਸੀਗੇ ਉਹਦੇ ਵਿੱਚ ਕਲੀਅਰ ਜਿਹੜਾ ਫਰਾਡ ਜਿਹੜਾ ਨਿਕਲਿਆ। 900 ਜਿਹੜੀਆਂ ਸੀਗੀਆਂ ਇਹਨਾਂ ਨੇ ਸਾਈਟ ਵਿਜ਼ਿਟ ਕੀਤੀਆਂ, ਇਨ ਪਰਸਨ ਜਿਹੜੀ ਇੰਟਰਵਿਊਆਂ ਜਿਹੜੀਆਂ ਲਈਆਂ, ਉਹਦੇ ਵਿੱਚ ਇਹਨਾਂ ਨੇ ਦੇਖਿਆ ਕਿ ਫਰਾਡ ਦਾ ਜਿਹੜਾ ਸੀਗਾ ਕਾਫੀ ਕਾਮਨ ਸੀਗਾ ਕਈ ਸਾਰੇ ਕੇਸਾਂ ਦੇ ਵਿੱਚ। ਤੇ ਪਬਲਿਕ ਸੇਫਟੀ ਤੇ ਸਿਕਿਉਰਿਟੀ ਵਾਲੇ ਕੰਸਰਨ ਵੀ ਸੀਗੇ 275 ਕੇਸਾਂ ਦੇ ਵਿੱਚ। ਤੇ ਇਹਦੇ ਵਿੱਚੋਂ ਦੀ ਫਿਰ ਉਹਨਾਂ ਨੇ 42 ਜਿਹੜੇ ਕੇਸ ਸੀਗੇ ਉਹ ਕੋਰਟ ਦੇ ਵਿੱਚ ਭੇਜਤੇ, NTA ਵਗੈਰਾ ਇਸ਼ੂ ਕਰਤੇ, ਜਿਹੜੇ ਡਿਪੋਟੇਸ਼ਨ ਪ੍ਰੋਸੀਡਿੰਗ ਚ ਪਾਤੇ। 4 ਜਣੇ ਇਹਨਾਂ ਨੇ ਫੜ ਲਿਆ, ਜਿੱਦਾਂ ਜੇਲ੍ਹ ਜੂਲ ਚ ਵੀ ਲੈ ਗਏ, ਕੋਈ ਜ਼ਿਆਦਾ ਸੰਗੀਨ ਜਿਹੜੇ ਹੋ ਸੀਗੇ। ਤੇ USCIS ਜਿਹੜੀ ਸੀਗੀ ਬੇਸਿਕਲੀ ਉਹ ਮਤਲਬ ਉਹਨਾਂ ਨੇ ਵੀ ਕਾਫੀ ਹੈਲਪ ਕੀਤੀ ਇਹਨਾਂ ਦੀ ਇਹ ਜਿਹੜੀ ਅਨਕਵਰ ਕਰਨ ਦੇ ਵਿੱਚ। ਤੁਸੀਂ ਇਹਦੇ ਵਿੱਚ ਇੱਕ ਚੀਜ਼ ਦੇਖ ਕੇ ਹੱਸੋਗੇ ਵੀ ਕਿ ਯਾਰ ਇਸ ਲੈਵਲ ਦਾ ਵੀ ਫਰਾਡ ਹੁੰਦਾ। ਤੁਹਾਨੂੰ ਕੇਸ ਦੀ ਐਗਜ਼ਾਮਪਲ ਸੁਣਾਉਂਦੇ ਆ ਜੀ। ਬੰਦੇ ਨੇ ਜੀ ਕੀਨੀਆ ਦਾ ਬੰਦਾ ਸੀਗਾ, ਉਹਨੇ $100 ਦੇ ਕੇ ਆਪਣਾ ਜਿਹੜਾ ਮੈਰਿਜ ਵਾਲਾ ਸਰਟੀਫਿਕੇਟ, ਜਿੱਦਾਂ ਉਹਦਾ ਵਿਆਹ ਹੋਇਆ ਸੀਗਾ, ਤੇ ਉਹਨੇ ਨਕਲੀ ਡੈਥ ਦਾ ਸਰਟੀਫਿਕੇਟ ਬਣਾ ਲਿਆ। ਆਪਣੀ ਮੌਤ ਕਰਤੀ? ਨਹੀਂ, ਆਪਣੀ ਘਰ ਵਾਲੀ ਦੀ। ਘਰ ਵਾਲੀ? ਅੱਛਾ। ਕਿ ਇੱਥੇ ਵਿਆਹ ਕਰਾਉਣ ਲਈ ਕਿ ਡਿਵੋਰਸ ਸਰਟੀਫਿਕੇਟ ਨਹੀਂ ਜਿਹੜਾ ਆਉਂਦਾ ਉੱਥੇ ਹੋਣਾ ਨਹੀਂ, ਤੇ ਜਿਹੜਾ USCIS ਸੀਗਾ ਉਹਨਾਂ $100 ਦਾ ਡੈਥ ਦਾ ਸਰਟੀਫਿਕੇਟ ਲਾਤਾ ਕਿ ਘਰ ਵਾਲੀ ਦੀ ਮੌਤ ਹੋ ਗਈ ਹੈ। ਇੱਥੇ ਰੱਖ। ਪਰ ਖਬਰ ਉੱਥੇ ਖਤਮ ਨਹੀਂ ਹੁੰਦੀ। ਜਦੋਂ ਉਹਦੇ ਘਰੇ ਗਏ, ਜਿਹੜੀ ਉਹਦੀ ਘਰ ਵਾਲੀ ਸੀ ਉਹਦੇ ਨਾਲ ਰਹਿ ਰਹੀ ਆ, ਤੇ ਉਹਦੇ 5 ਜਵਾਕ ਸੀਗੇ। ਤੁਹਾਡੀ ਉਹ ਕਹਿੰਦਾ ਹੋਣਾ ਇਹਦਾ ਭੂਤ ਆ। ਮਤਲਬ ਜਿਹੜਾ ਸੀਗਾ ਉਹ ਏਦਾਂ ਦਾ, ਮੈਂ ਕਿਹਾ ਹੁਣ ਪਤਾ ਨਹੀਂ ਕੌਣ ਬਾਜੀ ਸਕੀਮਾਂ ਦੇ ਦਿੰਦਾ। ਠੀਕ ਹੈ ਕਿ ਤੇ ਮਤਲਬ ਜਿਹੜਾ ਸੀਗਾ ਹੁਣ ਮੈਂ ਕਿਹਾ ਜਿਹੜੇ ਹੁਣ ਪੁੱਠੇ ਰਾਹ ਨੂੰ ਪਏ ਆ ਉਹਨਾਂ ਨੂੰ ਕੀ ਹੁਣ ਆਹ ਕਰ ਲਾ, ਉਹ ਕਰ ਲਾ, ਉਹ ਕਰ ਲਾ। ਮਤਲਬ ਘਰ ਵਾਲੀ ਨਾਲ ਰਹਿ ਰਹੀ, ਉਹਦੇ 5 ਜਵਾਕ ਉਹਨਾਂ ਦੇ, ਤੇ ਉਹਨੂੰ ਸ਼ੋ ਕੀਤਾ ਹੋਇਆ ਵੀ ਕਿਸੇ ਦਿੱਤੇ। ਰੀਅਲ ਕੇਸ ਮਤਲਬ ਹੈਗਾ ਹੁਣ ਦੀ ਡੇਟ ਦੇ ਵਿੱਚ। ਆਪਾਂ ਪਾਸਟ ਦੀ ਵੀ ਨੀ ਗੱਲ ਕਰ ਰਹੇ ਕਿ ਕਿਸੇ ਟਾਈਮ ਏਦਾਂ ਹੁੰਦਾ ਹੈਗਾ।
ਤੇ ਏਦਾਂ ਦੇ ਉਹਨਾਂ ਦੇ ਕੇਸ ਆ। ਤੇ ਕਈ ਟੈਰੋਰਿਸਟ ਐਕਟੀਵਿਟੀਜ਼ ਵਾਲੇ ਸੀਗੇ, ਗੈਂਗਸਟਰ ਸੀਗੇ, ਚਲੋ ਉਹ ਤਾਂ ਜਿਹੜੇ ਆਏ ਉਰੇ ਆਏ ਆ। ਮੈਰਿਜ ਫਰਾਡ ਵਾਲੇ ਜਿਹੜੇ ਸੀਗੇ ਬੰਦੇ, ਜਿਹੜੇ ਜਿੱਦਾਂ ਕਹਿ ਲਓ ਤੁਸੀਂ ਗਰੋਹ ਜੇ ਕਮਿਊਨਿਟੀ ਦੇ ਬਣੇ ਹੁੰਦੇ ਆ। ਸੋ ਉਧਰਲੇ ਏਰੀਏ 'ਚ ਜਿਹੜੀ ਸੀਗੀ, ਹਰੇਕ ਏਰੀਏ ਤੁਹਾਨੂੰ ਪਤਾ ਕਿ ਸਰਟਨ ਕੰਟਰੀਆਂ ਤੋਂ ਡੈਮੋਗ੍ਰਾਫਿਕ ਹੁੰਦੀ ਆ। ਸੋ ਉਹਨਾਂ ਨੇ ਜਿਹੜਾ ਮਿਨੀਐਪਲਿਸ ਦੇ ਉਹਦੇ ਹਿਸਾਬ ਨਾਲ ਕਾਫੀ ਵੱਡੀ ਜਿਹੜੀ ਲਾਰਜ ਸਕੇਲ ਇਨਵੈਸਟੀਗੇਸ਼ਨ ਸੀਗੀ। ਤੇ ਇਹਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਪਟੀਸ਼ਨਰ ਜਿਹੜੀ ਸੀਗੀ, ਜਿਹੜੇ US ਸਿਟੀਜ਼ਨ ਕਿਸੇ ਨੇ ਕਿਹਾ ਹੋਣਾ ਕਿ ਪੈਸੇ ਪੂਸੇ ਦੇ ਕੇ ਜਿਹੜਾ ਕਿ ਮੇਰੀ ਹੈਲਪ ਕਰਦੇ ਏਦਾਂ। ਉਹਨੇ ਜਦੋਂ ਆਪਣੀ ਕਸਮ ਜਿਹੜੀ ਖਾਧੀ ਵਿਆਹ ਵਾਲੀ ਇੰਟਰਵਿਊ ਤੇ ਗਈ ਕਿ ਵਿਆਹ ਜੈਨੂਇਨ ਆ, ਮਤਲਬ ਅਜੇ ਉਹ ਕਹਿੰਦੇ ਕੁਝ ਘੰਟੇ ਵੀ ਨਹੀਂ ਹੋਏ ਸੀਗੇ, 2 ਘੰਟੇ ਵੀ ਨਹੀਂ ਜਿਹੜੇ ਹੋਏ ਸੀ, ਉਹਨਾਂ ਨੇ ਪ੍ਰੈਸ਼ਰ ਪਾਤਾ ਪੂਰਾ ਕਿ ਏਦਾਂ ਫੜ ਲੈਣਾ, ਇਹ ਕਰ ਲੈਣਾ, ਉਹ ਕਰ ਲੈਣਾ। ਤੇ ਉਹ ਮੁੱਕਰ ਗਈ ਜੀ। ਉਹਨਾਂ ਨੇ ਨਾਲ ਹੀ ਸਹੁੰ ਖਾ ਕੇ ਕਹਿੰਦਾ ਨਹੀਂ ਇਹ ਏਦਾਂ ਵਾ, ਇਹ ਫਰਾਡ ਹੈ, ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ। ਆਹ ਵਾਲਾ ਜਿਹੜਾ ਸੈਟਅਪ ਸੀਗਾ, ਉਹਨੇ ਸਾਰੇ ਬੰਦਿਆਂ ਦੇ ਜਿਹੜੇ ਨਾਂ ਦੱਸਤੇ ਤੇ ਇਹਨਾਂ ਨੇ ਫਿਰ ਸਾਰੇ ਜਿਹੜੇ ਬੰਦੇ ਸੀਗੇ ਉਹ ਜਾ ਕੇ ਚੱਕ ਲਏ, ਅੱਗੇ ਪਿੱਛੇ ਜਿਹੜੇ ਸਾਰੇ ਸੀਗੇ। ਤੇ ਭਾਈ ਇਹਦੇ ਵਿੱਚ ਨਾ ਇਧਰਲੇ ਪਾਸੇ ਨੂੰ ਜਾਓ ਤੇ ਨਾ ਕਿਸੇ ਨੂੰ ਇਹ ਸਲਾਹਾਂ ਦਿਓ, ਠੀਕ ਆ, ਨਾ ਇਹਦੇ ਵਿੱਚ ਕਿਸੇ ਦਾ ਕੋਈ ਵਿਚੋਲਾ ਬਣੋ। ਸੋ ਇਹ ਚੀਜ਼ ਜਿਹੜੀ ਸੀਗੀ ਇਧਰਲੇ ਪਾਸੇ ਨੂੰ, ਜਿਹੜੀ ਇਮੀਗ੍ਰੇਸ਼ਨ ਹੁਣ ਹਿੰਟ ਤਾਂ ਕੀ ਆ, ਉਹ ਮਤਲਬ ਡਾਇਰੈਕਟਲੀ ਕਰਨ ਲੱਗ ਪਏ ਹਨਾ। ਕੋਈ ਏਦਾਂ ਥੋੜਾ ਨਾ ਹੈ ਕਿ ਆਪਣਾ ਸਿਰਫ ਮਿਨੀਐਪਲਿਸ ਹੀ ਰਹਿਣਾ ਹੈਗਾ, ਉਹਨਾਂ ਨੇ ਹਰੇਕ ਬੰਦੇ ਦੇ ਦੁਆਲੇ ਜਿਹੜਾ ਆਣਾ। ਨਹੀਂ, ਨਾਲੇ ਫਰਾਡ ਨੂੰ ਤਾਂ ਰੋਕਣਾ ਹੀ ਚਾਹੀਦਾ ਆ। ਫਰਾਡ ਤਾਂ ਕਿਸੇ ਵੀ ਸੁਸਾਇਟੀ ਲਈ ਚੰਗਾ ਨਹੀਂ ਹੁੰਦਾ। ਅੱਛਾ, ਤੀਜੀ ਖਬਰ ਇਹਦੇ ਵਿੱਚ ਜਿਹੜੇ 3 ਕੇਸ ਇਹਨਾਂ ਨੇ ਹਾਈਲਾਈਟ ਕਰਤੇ ਸੀਗੇ। ਇੱਕ ਡੈਥ ਸਰਟੀਫਿਕੇਟ ਕਰਕੇ ਘਰ ਵਾਲੀ ਨਾਲ ਹੀ ਰਹਿ ਰਹੀ ਹੈ। ਇੱਕ ਆਹ ਜਿਹੜਾ ਕਿ ਸਿਟੀਜ਼ਨ ਜਿਹੜੀ ਸੀਗੀ ਉਹਨੂੰ ਪ੍ਰੈਸ਼ਰ ਪਾ ਕੇ ਉਹਨੂੰ ਮੁਕਰਾਤਾ ਕਿ ਤੇਰਾ ਤਾਂ ਵਿਆਹ ਨਕਲੀ ਆ, ਮੰਨ ਗਈ ਉਹ। ਇੱਕ ਤੀਜਾ ਵਾਲਾ ਜਿਹੜਾ ਕੇਸ ਆ, ਠੀਕ ਆ। ਹੁਣ ਇਹ ਨਹੀਂ ਹੈਗਾ ਕਿ ਤੁਹਾਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ ਜਾਂ ਤੁਸੀਂ ਇਹਨਾਂ ਚੀਜ਼ਾਂ ਬਾਰੇ ਵੀਡੀਓ ਨਹੀਂ ਦੇਖੀ ਹੋਣੀ। ਉਹਦੇ ਵਿੱਚ ਹੈਗਾ ਕਿ ਕਿਸੇ ਨੇ ਆਪਣੇ ਤੋਂ ਵੱਧ ਉਮਰ ਵਾਲੀ ਲੇਡੀ ਦੇ ਨਾਲ, ਐਲਡਰਲੀ ਪਰਸਨ ਦੇ ਨਾਲ ਜਿਹੜਾ ਵਿਆਹ ਕਰਕੇ ਐਡਵਾਂਟੇਜ ਲੈਣ ਦੀ ਕੋਸ਼ਿਸ਼ ਕੀਤੀ। ਉਹ ਚੀਜ਼ ਤਾਂ ਸੀਗੀ ਕਿ ਏਜ ਦਾ ਜਿਹੜਾ ਗੈਪ ਸੀਗਾ, ਤੇ ਉਹਨਾਂ ਨੇ ਸਿਰਫ ਮੈਰਿਜ ਫਰਾਡ ਵਾਲਾ, ਇਮੀਗ੍ਰੇਸ਼ਨ ਫਰਾਡ ਵਾਲਾ ਤੇ ਧਾਰਾ ਨਹੀਂ ਲਾਈ, ਉੱਤੇ ਐਲਡਰਲੀ ਅਬਿਊਜ਼ ਵਾਲਾ ਤੇ ਐਕਸਪਲੋਇਟੇਸ਼ਨ ਦੀ ਜਿਹੜੀ ਧਾਰਾਵਾਂ ਜਿਹੜੀ ਉਹਦੇ ਉੱਤੇ ਲਗਾਈਆਂ ਕਿ ਤੁਸੀਂ ਜਿਹੜਾ ਇੱਕ ਐਲਡਰਲੀ ਪਰਸਨ ਆ, ਭਾਵੇਂ ਤੁਹਾਡਾ ਅਸਲੀ ਵਿਆਹ ਆ ਜੋ ਵੀ ਆ, ਕਿ ਤੁਸੀਂ ਉਹ ਜਿਹੜੇ ਇਕੱਲੇ ਹੁੰਦੇ ਆ, ਲੋਨਲੀ ਹੁੰਦੇ ਆ, ਜਿੱਦਾਂ ਵੀ ਆ, ਕਿ ਤੁਸੀਂ ਇਹ ਵਾਲੇ ਦਾ ਫਾਇਦਾ ਚੱਕਿਆ ਕਿ ਇਹ ਕੰਮਾਂ ਦੇ ਵਿੱਚ ਕਿਉਂ ਪਾਇਆ। ਤੇ ਇਹ ਜਿਹੜੇ 3 ਤਰ੍ਹਾਂ ਦੇ ਕੇਸ ਜਿਹੜੇ ਸੀਗੇ ਉਹਨਾਂ ਨੇ ਕੀਤੇ ਆ, ਤੇ ਇਹਨਾਂ ਦੀ ਵੈਬਸਾਈਟ ਦੇ ਉੱਤੇ ਇਹ ਲਿਖੇ ਹੋਏ ਆ। USCIS ਨੇ ਆਪਣੀ ਵੈਬਸਾਈਟ ਤੇ ਇਹ ਪਾਏ ਹੋਏ ਆ। ਠੀਕ ਹੈ, ਤੁਸੀਂ ਜਾ ਕੇ ਦੇਖ ਵੀ ਸਕਦੇ ਆ। ਤਾਂ ਤੁਸੀਂ ਜਾ ਕੇ ਉਹਦੇ ਵਿੱਚ ਇਹ ਦੇਖਿਓ ਕਿ ਜਿਹੜੇ ਫਰਾਡ ਵਾਲੇ ਵੀ ਜਿਹੜੇ ਕੇਸ ਸੀਗੇ ਵਿਆਹ ਵਾਲੇ, ਉਹ ਚੋਂ ਹੁਣ ਕਿੰਨੀ ਵਾਰੀ ਜਿਹੜੇ ਸੀਗੇ ਇੰਡੀਅਨ ਬੰਦੇ ਦਾ ਨਾਮ ਜਿਹੜਾ ਹੁੰਦਾ, ਸਪੈਸ਼ਲੀ ਜਿਹੜੀ ਗੁਜਰਾਤੀ ਕਮਿਊਨਿਟੀ ਦੇ ਲੋਕੀ ਕਾਫੀ ਇਹਨਾਂ ਨੇ ਜਿਹੜੇ ਟਾਰਗੇਟ ਜਿਹੜੇ ਕੀਤੇ ਆ। ਤੁਸੀਂ ਹਰੇਕ ਪੇਜ ਦੇ ਉੱਤੇ ਖਬਰ ਇਹ ਪਈ ਹੋਈ ਆ। ਤੇ ਇਹ ਖਬਰ ਕਰਨ ਦਾ ਮਕਸਦ ਜਿਹੜਾ ਹੀ ਹੈਗਾ ਕਿ ਜਿਹੜਾ ਬੰਦਾ ਜਿਹੜਾ ਤਾਂ ਸੁਣ ਰਿਹਾ ਹੈਗਾ, ਕਿਸੇ ਨੂੰ ਰੋਕ ਸਕਦਾ ਹੈਗਾ, ਉਹ ਇਧਰਲੇ ਪਾਸੇ ਜਾਣ ਤੋਂ ਉਹਨੂੰ ਰੋਕੇ। ਠੀਕ ਹੈ, ਉਹਦੇ ਵਿੱਚ ਹੀ ਕਮਿਊਨਿਟੀ ਦੀ ਜਿਹੜੀ ਭਲਾਈ ਆ। ਤੇ ਰਾਜਕਰਨ ਜੀ ਇਹਦੇ ਵਿੱਚ ਇੱਕ ਚੀਜ਼ ਹੋਰ ਦੱਸ ਦਈਏ, ਕਾਫੀ ਹੁਣ ਕਾਲ ਜਿਹੜੀਆਂ ਨਾ ਵੋਲਿਊਮ ਉਹੀ ਆ ਕਿ ਕਈ ਵਾਰੀ ਲੋਕਾਂ ਨੇ ਕੀ ਹੁੰਦਾ ਕਿ ਉਹ ਸਵਾਲ ਪੁੱਛਦੇ ਆ ਕਿ ਜੇ ਕਿਸੇ ਨੇ ਪੁਰਾਣਾ ਇਮੀਗ੍ਰੇਸ਼ਨ ਫਰਾਡ ਕੀਤਾ ਹੋਵੇ ਜੀ 1980 ਦੇ ਵਿੱਚ, 1990 ਦੇ ਵਿੱਚ, ਜਿਹੜੇ ਉਹ ਵਾਲੇ ਪੁਰਾਣੇ ਫਰਾਡ ਵੀ ਜਿਹੜੇ ਹੈਗੇ ਆ, ਜਿਨ੍ਹਾਂ ਨੇ ਉਦੋਂ ਵਿਆਹ, ਕਿੱਦਾਂ ਪਤਾ ਲੱਗਦਾ ਹੈਗਾ ਫਰਾਡ ਹੈਗਾ? 2-3 ਚੀਜ਼ਾਂ ਇੱਕ ਹੁੰਦੀਆਂ। ਸਭ ਤੋਂ ਕਾਮਨ ਫੈਕਟ ਪੈਟਰਨ ਕੀ ਹੁੰਦਾ ਕਿ ਬੰਦੇ ਨੇ ਇੰਡੀਆ ਜਾਂ ਡਿਵੋਰਸ ਕਰਾਇਆ ਹੁੰਦਾ ਜਾਂ ਵਿਆਹ ਸ਼ੋ ਨਹੀਂ ਕੀਤਾ ਹੁੰਦਾ, ਉਰੇ ਆ ਕੇ ਅਮਰੀਕਨ ਸਿਟੀਜ਼ਨ ਨੇ ਕਿਸੇ ਨਾਲ ਵਿਆਹ ਕਰਾ ਲਿਆ, ਲੋਅਰ ਸੋਸ਼ੋ ਇਕਨੋਮਿਕ ਗਰੁੱਪ, ਜਿਹੜੇ ਇਨਕਮ ਗਰੁੱਪ ਤੋਂ ਆਉਂਦੇ ਆ, ਮੋਸਟਲੀ ਲਾਈਕਲੀ ਅਫਰੀਕਨ ਅਮਰੀਕਨ ਜਾਂ ਹਿਸਪੈਨਿਕ ਫੀਮੇਲ, ਉਹ ਵਿਆਹ ਕਰਾ ਕੇ ਸਿਟੀਜ਼ਨ ਵਗੈਰਾ ਆਪਣੇ ਲੈ ਕੇ ਤੇ ਜਿਹੜਾ ਸੀਗਾ ਦੁਬਾਰਾ ਡਿਵੋਰਸ ਕਰਾ ਕੇ ਤੇ ਮੂਵ ਔਨ ਵਿਦ देयर ਲਾਈਵਸ। ਤੇ ਸਮਹਾਉ ਫਿਰ ਜਿਹੜੀ ਵਿਆਹ ਸੀਗਾ ਦੁਬਾਰਾ, ਉਹ ਇੰਡੀਆ ਵਾਲੀ ਜਿਹੜੀ ਸੀਗੀ ਸਪਾਊਸ ਉਹਨਾਂ ਹੋ ਜਾਂਦਾ ਦੁਬਾਰਾ। ਤੇ ਕਈ ਵਾਰੀ ਜਿਹੜੇ ਸੀਗੇ ਇਹਦੇ ਵਿੱਚ ਜਵਾਕ ਵੀ ਜਿਹੜੇ ਹੁੰਦੇ ਆ ਆਪਣੇ ਪਹਿਲਾਂ ਹੀ ਉਸ ਲੇਡੀ ਦੇ ਨਾਲ ਜਿਹਨਾਂ ਦੁਬਾਰਾ ਵਿਆਹ ਕਰਾਇਆ ਹੁੰਦਾ, ਤੇ ਜਿਹੜੇ US ਸਿਟੀਜ਼ਨ ਸਪਾਊਸ ਜਿਹੜੀ ਸੀਗੀ ਉਹ ਕਈ ਵਾਰੀ ਉਹਨਾਂ ਨੇ ਐਜ਼ ਅ ਸਟੈਪ ਚਿਲਡਰਨ ਵੀ ਜਿਹੜਾ ਉਹ ਫਾਈਲ ਕੀਤਾ ਹੁੰਦਾ। ਸੋ ਇਹ ਕੀ ਆ ਕਿ ਇਹ ਐਜ਼ ਫਾਰ ਬੈਕ ਐਜ਼ 80s 90s ਦੇ ਵਿੱਚ ਜਾ ਰਹੇ ਆ। ਉਹ ਵਾਲੇ ਕੇਸ ਵੀ ਜਿਹੜੇ ਇਨਵੈਸਟੀਗੇਟ ਫੁੱਲ ਕਰ ਰਹੇ ਆ। ਉਹ ਇਨਵੈਸਟੀਗੇਟ ਕਿੱਦਾਂ ਕਰਦੇ ਆ ਕਿ ਉਹ ਜਿਹੜੀ ਲੇਡੀ ਹੁੰਦੀ ਆ ਉਹਨੂੰ ਜਾ ਕੇ ਪੁੱਛਦੇ ਆ ਸਾਰੀ ਡਿਟੇਲ ਤੇ ਟਾਈਮਲਾਈਨ ਕਿੱਦਾਂ, ਕਿ ਆਹ ਜਿਹੜਾ ਵਿਆਹ ਕਰਾਇਆ ਸੀ ਆਹ ਕਿੱਦਾਂ। ਉਹ ਕਈ ਵਾਰੀ ਜਿਹੜੀ ਉਹ ਵਾਲੀ ਲੇਡੀ ਆ ਉਹਦੇ ਆਪ ਦੇ ਜਵਾਕ ਜੂਕ ਨਿਕਲਦੇ ਆ, ਕੋਈ ਬॉयਫ੍ਰੈਂਡ ਕੋਈ ਹਸਬੈਂਡ ਨਾਲ ਰਹਿ ਰਿਹਾ ਹੁੰਦਾ, ਮਤਲਬ ਕਿ ਉਹ ਚੀਜ਼ਾਂ ਜਿਹੜੀਆਂ ਐਡ ਅਪ ਨਹੀਂ ਹੁੰਦੀਆਂ, ਫਿਰ ਉਹ ਮੰਨ ਜਾਂਦੇ ਆ। ਤੇ ਫਿਰ ਉਹ ਵਾਪਸ ਜਿਹੜਾ ਸੀਗਾ ਸਿਟੀਜ਼ਨਸ਼ਿਪ ਜਿਹੜੀ ਸੀਗੀ ਤੁਹਾਡੀ ਰੈਵੋਕੇਸ਼ਨ ਪ੍ਰੋਸੀਡਿੰਗਸ ਦੇ ਵੱਲ, ਫਰਾਡ ਵੱਲ ਇੱਧਰ ਨੂੰ ਵਾਪਸ ਆਉਂਦੇ ਆ। ਮਤਲਬ ਇਹਦੇ ਵਿੱਚ ਜਿਹੜਾ ਸੀਗਾ ਕਿ ਜਿੰਨੇ ਇਹ ਕੀਤਾ ਹੈਗਾ, ਇਹ ਏਦਾਂ ਨਹੀਂ ਕਿ 1 ਸਾਲ ਹੋ ਗਿਆ ਇਹ ਚੀਜ਼ ਚਲੀ ਜਾਣੀ ਹੈ। ਆਲ ਦਾ ਵੇ ਬੈਕ 15-15 20-20 ਸਾਲ ਪੁਰਾਣੇ ਜਿਹੜੇ ਕੇਸ ਸੀਗੇ ਉਹ ਵੀ ਜਿਹੜੇ ਸੀਗੇ ਇਹ ਰੀਓਪਨ ਜਿਹੜੇ ਕਰ ਰਹੇ ਆ।
ਜੀ ਹੁਣ ਤੁਸੀਂ ਦੇਖੋ ਕਿ ਇਹ ਜਿਹੜੀ ਚੀਜ਼ ਸੀਗੀ ਕਿ ਕੋਈ ਏਦਾਂ ਨਹੀਂ ਹੈਗਾ ਕਿਸੇ ਨੇ ਮੈਨੂਅਲ ਜਾ ਕੇ ਸਿਸਟਮ ਦੇ ਵਿੱਚ ਜਾ ਕੇ ਕੇਸ ਜਿਹੜੇ ਓਪਨ ਕਰਨੇ ਆ। ਜੀ ਜਿਹਨਾਂ ਨੂੰ ਨਹੀਂ ਕੰਪਿਊਟਰਾਂ ਦਾ ਬਾਹਲਾ ਪਤਾ, ਦੇਖੋ ਹੁਣ AI ਟੈਕਨੋਲੋਜੀਜ਼ ਵੀ ਜਿਹੜੀਆਂ ਹੈਗੀਆਂ ਹਨਾ, ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਡੇਟਾਬੇਸ ਦੇ ਵਿੱਚ ਕਲਾਸੀਫਾਈ ਹੁੰਦੀਆਂ। ਤੁਸੀਂ ਕੰਪਿਊਟਰ ਨੂੰ ਸਿੱਧੇ ਜਾ ਕੇ ਕੁਝ ਛੋਟੀਆਂ ਜਿਹੀਆਂ ਕਮਾਂਡਸ ਦਿੰਦੇ ਆ ਕਿ ਕਿੰਨੇ ਲੋਕ ਜਿਹੜੇ ਹੈਗੇ ਆ ਉਹਨਾਂ ਨੇ ਜਿਹੜਾ ਸੀਗਾ ਵਿਆਹ ਦੇ ਬੇਸ ਤੇ ਗ੍ਰੀਨ ਕਾਰਡ ਲਿਆ, ਉਹ ਤੁਹਾਨੂੰ ਇੱਕ ਡੇਟਾ ਸੈੱਟ ਦੇ ਦੂਗਾ। ਫਿਰ ਤੁਸੀਂ ਕਹੋਗੇ ਕਿ ਕਿੰਨੇ ਲੋਕ ਜਿਹੜੇ ਉਹਦੇ ਵਿੱਚ ਹੈਗੇ ਆ ਉਹਨਾਂ ਨੇ ਇੰਟਰਰੇਸ਼ੀਅਲ ਕਪਲ ਨਾਲ ਜਿਹੜਾ ਵਿਆਹ ਕਰਾਇਆ। ਤੁਸੀਂ ਉੱਥੇ ਮਾਰਕ ਵੀ ਕਰਦੇ ਆ ਆਪਣਾ ਕਿ ਤੁਹਾਡਾ ਐਥਨੀਸਿਟੀ ਕੀ ਆ, ਅਫਰੀਕਨ ਅਮਰੀਕਨ ਆ, ਇੰਡੀਅਨ ਆ, ਕੀ ਆ, ਹਨਾ। ਤੁਸੀਂ ਉਹਨੂੰ ਕਿਹੜੇ ਮਰਜ਼ੀ ਫਿਲਟਰ ਦੇ ਹਿਸਾਬ ਨਾਲ ਤੁਸੀਂ ਉਹਨੂੰ ਨੈਰੋ ਡਾਊਨ ਕਰ ਸਕਦੇ ਆ। ਤੁਸੀਂ ਉੱਤੇ ਫਿਲਟਰ ਪਾ ਸਕਦੇ ਆ ਕਿ ਕਿੰਨੇ ਲੋਕ ਇਹਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਡਿਵੋਰਸ ਹੋ ਗਏ ਸੀਗੇ, ਕਿੰਨੇ ਲੋਕ ਇਹਨਾਂ ਦੇ ਵਿੱਚ ਹੈਗੇ ਆ ਕਿ ਜਿਨ੍ਹਾਂ ਨੇ ਦੁਬਾਰਾ ਵਿਆਹ ਕਰਾ ਕੇ ਆਪਣੇ ਇਮੀਗ੍ਰੈਂਟ ਸਪਾਊਸ ਮੰਗਾਏ ਹੋਏ ਸੀਗੇ, ਕਿੰਨੇ ਲੋਕ ਇਹਨਾਂ ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਜਵਾਕ ਆਲਰੇਡੀ ਸੀਗੇ ਜਦੋਂ ਉਹਨਾਂ ਨੇ ਯੂਐਸ ਸਿਟੀਜ਼ਨ ਨਾਲ ਵਿਆਹ ਕਰਾਇਆ ਸੀਗਾ ਤੇ ਫਿਰ ਉਸ ਤੋਂ ਬਾਅਦ ਡਿਵੋਰਸ ਲੈ ਲਿਆ ਤੇ ਫਿਰ ਦੁਬਾਰਾ ਉਹ ਅਜੇ ਉਹੀ ਜਵਾਕਾਂ ਨਾਲ ਜਾਂ ਉਹਨਾਂ ਦੀ ਬਾਇਓਲੋਜੀਕਲ ਮਦਰ ਦੇ ਨਾਲ ਜਿਹੜੀ ਰਹਿ ਰਹੇ ਆ। ਕਿੰਨੇ ਇਹਨਾਂ ਦੇ ਵਿੱਚ ਜਵਾਕ ਹੈਗੇ ਜਿਨ੍ਹਾਂ ਨੇ ਆਪਣੀ ਬਾਇਓਲੋਜੀਕਲ ਮਦਰ ਨੂੰ ਦੁਬਾਰਾ ਜਿਹੜਾ ਸਪਾਂਸਰ ਜਿਹੜਾ ਕੀਤਾ ਹੈਗਾ। ਸੋ ਇਹ ਕੀ ਸੀਗਾ ਕਿ ਲੌਂਗ ਟਰਮ ਜਿਹੜੀ ਇੱਕ ਤੁਸੀਂ ਕਹਿ ਲਓ ਕਿ ਇੱਕ ਸਟ੍ਰੈਟਜੀ ਸੀਗੀ ਜਾਂ ਇੱਕ ਸਿਸਟਮ ਨੂੰ ਬੀਟ ਕਰਨ ਵਾਲਾ ਜਿਹੜਾ ਤੁਸੀਂ ਮੈਥਡ ਕਹਿ ਲਓ, ਜਿਹੜਾ ਮਰਜ਼ੀ ਕਹਿ ਲਓ। ਸੋ ਇਹ ਜਿਹੜੀ ਸਰਕਾਰ ਹੈਗੀ ਆ, ਇਹਨਾਂ ਨੇ ਇਹ ਚੀਜ਼ ਤੇ ਇਹ ਸਾਰਾ ਕੁਛ ਇਹਨਾਂ ਨੂੰ ਆਲਰੇਡੀ ਪਤਾ ਹੀ ਸੀਗਾ। ਕਿੱਦਾਂ ਪਤਾ ਸੀਗਾ? ਕਿਉਂਕਿ ਇਹਨਾਂ ਨੇ ਜਿਹੜੇ ਤੁਸੀਂ ਦੇਖੋ ਕਿ ਇਹਨਾਂ ਨੇ ਚੰਗੇ ਜੱਜ ਸੀਗੇ ਉਹ ਬਾਹਰ ਕੱਢਤੇ, ਠੀਕ ਆ। ਚੰਗੇ ਜਿਹੜੇ ਅਫਸਰ ਸੀਗੇ ਉਹ ਆਪ ਰਿਜ਼ਾਈਨ ਕਰ ਗਏ। ਸੋ ਜਿਹੜੇ ਹੁਣ ਇਮੀਗ੍ਰੇਸ਼ਨ ਦੇ ਵਿੱਚ USCIS ਦੇ ਵਿੱਚ ਇਹ ਸੀਗੇ ਕਿ ਇਨਵੈਸਟੀਗੇਟਰ ਜਿਹੜੇ ਸੀਗੇ ਉਹਨਾਂ ਕੋਲ ਸਾਰਾ ਪੁੱਛ ਕੇ ਕਿੱਦਾਂ ਕੀ ਫਰਾਡ ਹੁੰਦਾ, ਕੀ ਸਕੀਮ ਜਿਹੜੀ ਹੁੰਦੀ ਆ, ਉਹਦੇ ਹਿਸਾਬ ਨਾਲ ਜਿਹੜੇ ਇਹ ਅੱਗੇ ਗਏ ਆ ਤੇ ਪਿਛਲੀਆਂ ਜਿਹੜੀਆਂ ਸਾਰੀਆਂ ਫਾਈਲਾਂ ਜਿਹੜੀਆਂ ਖੋਲ ਰਹੇ ਆ। ਦੂਸਰੀ ਚੀਜ਼ ਜਿਹੜੀ ਇਹ ਸੀਗੀ ਕਿ ਜਿਹੜੇ ਨਾਮ ਜਿਹੜੇ ਕਿਸੇ ਨੇ ਬਦਲੇ ਆ, ਜਿੱਦਾਂ ਪਹਿਲਾਂ ਕਈ ਵਾਰੀ ਸੀਗਾ ਕਿ ਨਾਮ ਉਦੋਂ ਕੋਈ ਹੋਰ ਸੀਗਾ ਤੇ ਹੁਣ ਕੋਈ ਹੋਰ ਨਾਮ ਲਾ ਕੇ ਅਸਾਈਲਮ ਦੋ ਕਈਆਂ ਨੇ ਲਾਏ ਆ। ਹਾਂਜੀ ਕਈ ਬੰਦੇ ਉਹਦੇ ਵਿੱਚ ਸਿਟੀਜ਼ਨ ਵੀ ਜਿਹੜੇ ਬਣੇ ਹੋਏ ਆ। ਹੂੰ ਬੜਾ ਕਾਮਨ ਸਵਾਲ ਹੈਗਾ ਕਿ ਉਹਨਾਂ ਨੂੰ ਪਤਾ ਕਿੱਦਾਂ ਲੱਗੂਗਾ। ਹੂੰ ਇੱਕ ਤਾਂ ਜਿਹੜੇ ਫਿੰਗਰਪ੍ਰਿੰਟ ਜਿਹੜੇ ਸੀਗੇ ਸ਼ਾਹੀ ਵਾਲੇ ਜਿਹੜੇ ਲਾਏ ਸੀਗੇ, ਉਹ ਇਹਨਾਂ ਨੇ ਡੇਟਾਬੇਸ ਦੇ ਵਿੱਚ ਪਾਤੇ ਆਪਣੇ, ਉਹ ਸਕੈਨ ਕਰ ਲਏ ਉਹਨਾਂ ਨੇ, ਸਕੈਨ ਡਿਜੀਟਾਈਜ਼ ਕਰ ਲਏ, ਕਰਤੇ। ਫਿੰਗਰਪ੍ਰਿੰਟ ਮੈਚ ਹੋ ਜਾਂਦਾ, ਡਿਜੀਟਲ ਪ੍ਰਿੰਟ। ਦੂਸਰੀ ਜਿਹੜੀ ਚੀਜ਼ ਸੀਗੀ ਕਿ ਜਿਹੜੀ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਜਿਹੜੀ ਹੈਗੀ ਆ, ਫੋਟੋਆਂ ਉਹਦੇ ਨਾਲ ਪਤਾ ਲੱਗ ਜਾਂਦਾ ਕਿ ਇਹ ਦੋ ਬੰਦੇ ਇੱਕ ਹੀ ਹੈਗੇ ਆ। ਤੀਸਰੀ ਚੀਜ਼ ਇਹ ਹੈਗੀ ਕਿ ਹੋਰ ਬੜੇ ਕਾਮਨ ਉਹਦੇ ਵਿੱਚ ਐਲੀਮੈਂਟ ਹੁੰਦੇ ਨਾ, ਡੇਟ ਆਫ ਬਰਥ ਹੋ ਗਿਆ, ਪੇਰੈਂਟਸ ਦੇ ਨਾਮ ਹੋ ਗਏ, ਏਦਾਂ ਦੀਆਂ ਜਿਹੜੀਆਂ ਚੀਜ਼ਾਂ ਹੋ ਗਈਆਂ। ਕਿਤੇ ਨਾ ਕਿਤੇ ਬੰਦਾ ਪਾਸਪੋਰਟ ਜਾਂ ਕੋਈ ਨਾ ਕੋਈ ਜਿਹੜੀ ਆਈਡੀ ਡਾਕੂਮੈਂਟ ਕੁਛ ਨਾ ਕੁਛ ਜਿਹੜਾ ਉਹ ਆ ਹੀ ਜਾਂਦਾ। ਸੋ ਉਸ ਹਿਸਾਬ ਨਾਲ ਉਹ ਜਿਹੜੇ ਮੈਚ ਕਰ ਰਹੇ ਆ। ਟਰੰਪ ਉਹਨਾਂ ਨੇ ਪਿਛਲੀ ਵਾਰੀ ਵੀ ਆਪਣੀ ਸਰਕਾਰ 'ਚ ਕੀਤੇ ਸੀਗੇ, ਐਤਕੀ ਵੀ ਫਿਰ ਦੁਬਾਰਾ ਇਹਨਾਂ ਨੇ ਜਿਹੜਾ ਕੰਮ ਜਿਹੜਾ ਇਹਨਾਂ ਨੇ ਸ਼ੁਰੂ ਕਰਤਾ। ਹੁਣ ਇਹਨਾਂ ਦਾ ਮੈਸੇਜ ਜਿਹੜਾ ਮੈਂ ਇਹਨਾਂ ਦੇ ਵਰਡਸ ਐਗਜ਼ੈਕਟਲੀ ਪੜ੍ਹ ਰਿਹਾ, ਉਹ ਕਹਿੰਦੇ ਕਿ USCIS ਜਿਹੜੀ ਹੈਗੀ ਆ, ਇਹਨੇ ਆਲ ਆਊਟ ਵਾਰ ਡਿਕਲੇਅਰ ਕਰਤੀ ਹੈ ਇਮੀਗ੍ਰੇਸ਼ਨ ਫਰਾਡ ਦੇ ਉੱਤੇ। ਬਿਲਕੁਲ ਸਾਰਿਆਂ ਨੂੰ ਰਿਲੈਂਟਲੈਸਲੀ ਪਰਸੂ ਜਿਹੜਾ ਆਪਾਂ ਕਰਨਾ। ਇਹ ਮਤਲਬ ਇਹਨਾਂ ਨੇ ਆਪਣਾ ਜਿਹੜਾ ਮੈਸੇਜ ਦਿੱਤਾ ਕਿ ਜਿੰਨੇ ਵੀ ਸਾਡੇ ਜਿਹੜੇ ਇਮੀਗ੍ਰੇਸ਼ਨ ਲਾਜ਼ ਨੂੰ ਅੰਡਰਮਾਈਨ ਜਿਹੜਾ ਕੀਤਾ, ਇਹਦੇ ਵਿੱਚ ਉਹ ਕਹਿ ਰਹੇ ਆ ਕਿ ਆਪਾਂ ICE, FBI, USCIS, ਆਪਰੇਸ਼ਨ ਟਵਿਨ ਸ਼ੀਲਡ ਉਹਦੇ ਕਰਕੇ ਟਰਮੈਂਡਸ ਜਿਹੜੀ ਸਕਸੈਸ ਸੀਗੀ ਤੇ 100 'ਚ ਹਜ਼ਾਰਾਂ 'ਚ ਆਪਾਂ ਜਿਹੜੇ ਬੈਡ ਐਕਟਰ ਸੀਗੇ ਜਿਹੜੇ ਉਹ ਵੀ ਫੜੇ ਆ। ਮਤਲਬ ਸਿਰਫ ਕੇਸਾਂ ਤੇ ਨਹੀਂ ਗਏ ਕਿ ਇਹ ਢਾਂਚੇ ਜਿਹੜੇ ਸੀਗੇ ਐਸਟੈਬਲਿਸ਼ ਕਿਹਨੇ ਕੀਤੇ, ਇਹ ਚੀਜ਼ਾਂ ਨੂੰ ਰਨ ਜਿਹੜਾ ਕੌਣ ਕਰਦਾ, ਨਕਲੀ ਵਿਆਹ, ਫਰਾਡ, ਜਿਹੜੇ ਰਿੰਗਾਂ ਰੂੰਗਾਂ ਜਿਹੜੀਆਂ ਹੈਗੀਆਂ ਤੇ ਵਾਵਾ ਦੇ ਜਿਹੜੇ ਉਹ ਹੈਗੇ ਆ। ਤੇ ਬੇਸਿਕਲੀ ਉਹ ਕਲੀਅਰ ਮੈਸੇਜ ਇਹ ਕਹਿ ਰਹੇ ਆ ਕਿ ਇਹ ਜਿਹੜੀ ਚੀਜ਼ ਸੀਗੀ ਇਹਨੂੰ ਆਪਾਂ ਜਿਹੜਾ ਇਨਵੈਸਟੀਗੇਟ ਕਰਨਾ। ਬਾਕੀ ਤੁਸੀਂ ਆਪ ਸਮਝਦਾਰ ਜੀ, 10 ਮਹੀਨੇ ਜਿਹਨਾਂ ਨੂੰ ਹੋਏ ਆ ਤੇ ਅਜੇ ਉਹਨਾਂ ਦੇ ਜਿਹੜਾ ਮੇਨ ਕਾਰਜਕਾਲ ਆ 3 ਸਾਲ ਤੋਂ ਜ਼ਿਆਦਾ ਅਜੇ ਉਹਨਾਂ ਕੋਲ ਪਿਆ ਹੈਗਾ, ਜਿਹਦੇ ਵਿੱਚ ਉਹਨਾਂ ਕੋਲ ਹੁਣ ਫੰਡਿੰਗ ਵੀ ਆ, ਸਾਰਾ ਕੁਝ ਜਿਹੜਾ ਹੈਗਾ ਕਾਫੀ ਕੁਛ। ਤੇ ਪ੍ਰੋਬਲਮ ਇਹਦੇ ਵਿੱਚ ਇਹ ਆ ਜਾਂਦੀ ਹੈ ਕਿ ਜਦੋਂ ਤੁਸੀਂ ਇਹ ਢਾਂਚੇ ਵਾਲੇ ਵਕੀਲਾਂ ਕੋਲ ਫਸਦੇ ਆ, ਵਾਵਾ ਫਰਾਡ ਵਾਲੇ, ਉਹਦੇ ਵਿੱਚ ਇਹ ਹੈ ਕਿ ਤੁਹਾਡਾ ਜੇ ਸਹੀ ਵੀ ਜਿਹੜਾ ਕੰਮ ਹੋਇਆ, ਜਦੋਂ ਸਾਰੇ ਜਣੇ ਇਨਵੈਸਟੀਗੇਸ਼ਨ ਜਦੋਂ ਪੂਰੀ ਹੋਈ ਤੇ ਉਹ ਤੁਹਾਡਾ ਵੀ ਵਿੱਚ ਜਿਹੜਾ ਸੀਗਾ ਨਾਮ ਉਹ ਆ ਸਕਦਾ। ਤਾਂ ਕਰਕੇ ਜਿਹੜਾ ਸੀਗਾ ਉਹ ਚੀਜ਼ ਤੋਂ ਕੇਅਰਫੁਲ ਰਹੋ, ਠੀਕ ਹੈ ਕਿ ਨਹੀਂ। ਐਜ਼ ਅ ਕਮਿਊਨਿਟੀ ਸਾਰਿਆਂ ਨੂੰ ਇੱਕ ਲੈਵਲ ਦੀ ਨੌਲੇਜ ਹੈਗੀ ਹੋਈ ਆ, ਠੀਕ ਹੈ। ਇਹਦੇ ਵਿੱਚ ਕੋਈ ਹੁਣ ਆਪਾਂ ਇੱਥੇ ਬਹਿ ਕੇ ਉਹ ਨਹੀਂ ਪ੍ਰਟੈਂਡ ਕਰਨਾ ਕਿ ਕਿਹਨੂੰ ਕੀ ਨਹੀਂ ਪਤਾ ਹੈਗਾ ਜਾਂ ਕੀ ਪਤਾ ਹੈਗਾ। ਸੋ ਇੱਕ ਕਮਿਊਨਿਟੀ ਲੈਵਲ ਤੇ, ਹਾਂਜੀ, ਕਮਿਊਨਿਟੀ ਲੈਵਲ ਤੇ ਸਾਰਿਆਂ ਨੂੰ ਨੌਲੇਜ ਜਿਹੜੀ ਹੈਗੀ ਆ ਕਿ ਪੁੱਠੇ ਸਿੱਧੇ ਕੰਮ ਕਿੱਦਾਂ ਕੀ ਹੈਗੇ। ਤੇ ਇਹ ਹੈਗਾ ਕਿ ਉਹਨਾਂ ਨੂੰ ਜਿਹੜਾ ਥੋੜਾ ਸੀਗਾ ਤੋਂ ਦੂਰ ਭੱਜਣ ਦਾ ਜਿਹੜਾ ਸੀਗਾ ਥੋੜਾ ਜਿਹਾ ਟਾਈਮ ਆ ਗਿਆ, ਕਿਉਂਕਿ ਸਰਕਾਰ ਜਿਹੜੀ ਸੀਗੀ ਉਹ ਪੂਰੀ ਕਹਿ ਲਓ ਕਿ ਤੁਸੀਂ ਹੱਥ ਧੋ ਕੇ ਜਿਹੜੀ ਸੀਗੀ ਕਿ ਇਹ ਢਾਂਚੇ ਤੋੜਨੇ ਆ, ਇਹਦੇ ਮਗਰ ਜਿਹੜੀ ਪਈ ਹੋਈ ਆ। ਹੱਥ ਧੋ ਗਏ ਨਹੀਂ, ਉਹ ਤਾਂ ਨਹਾ ਧੋ ਕੇ ਪਏ ਆ। ਇੱਕ ਖਬਰ ਮੈਂ ਨਾ ਜਿਹੜੀ ਤੁਸੀਂ ਸਿਟੀਜ਼ਨਸ਼ਿਪ ਪ੍ਰੋਕਿਉਰਮੈਂਟ ਵਾਲੀ ਤੁਸੀਂ ਗੱਲ ਕੀਤੀ ਨਾ, ਮੈਂ ਖਬਰ ਕਰ ਦਵਾਂ, ਥੋੜੇ ਦਿਨ ਪਹਿਲੋਂ ਦੀ ਆ, 24 ਸਤੰਬਰ ਦੀ ਆ। ਡਿਪਾਰਟਮੈਂਟ ਆਫ ਜਸਟਿਸ ਨੇ ਆਪਣੀ ਕਮਿਊਨਿਟੀ ਦਾ ਹੀ ਬੰਦਾ ਆ, ਗੁਰਦੇਵ ਸਿੰਘ ਸੋਹਲ ਨਾਂ ਦਾ ਜਿਹੜਾ ਬੰਦਾ, ਜਿਹਦਾ ਪਹਿਲਾ ਨਾਂ ਦੇਵ ਸਿੰਘ ਸੀ, ਬੂਟਾ ਸਿੰਘ ਸੰਧੂ ਵੀ ਸੀਗਾ, ਉਹਨੇ ਕਹਿੰਦੇ 2005 'ਚ US ਸਿਟੀਜ਼ਨਸ਼ਿਪ ਜਿਹੜੀ ਉਹ ਲੈ ਲਈ। ਪਰ ਕਹਿੰਦੇ ਵੀ 1994 ਦੇ ਵਿੱਚ ਇਹਦੇ ਤੇ ਡੈਪੂਟੇਸ਼ਨ ਦੇ ਆਰਡਰ ਲੱਗੇ ਹੋਏ ਸੀ। ਉਹ ਹੋਣ ਦੇ ਬਾਵਜੂਦ ਵੀ
ਇਸ ਬਾਈ ਨੇ ਗੁਰਦੇਵ ਸਿੰਘ ਸੋਹਲ ਨੇ, ਜਿਹਦਾ ਨਾਂ ਜਿਹੜਾ ਦੇਵ ਸਿੰਘ ਜਿੱਦਾਂ ਦੱਸਿਆ ਉਹਨੇ ਉਹ ਵੀ ਰੱਖਿਆ ਸੀ, ਬੂਟਾ ਸਿੰਘ ਸੰਧੂ ਵੀ ਜਿਹੜਾ ਰੱਖਿਆ ਸੀ, ਵੀ ਉਹ ਜਿਹੜੇ ਉਹ ਕੀਤੇ ਸੀਗੇ। ਤੇ ਕਹਿੰਦੇ ਵੀ ਉਹਨੇ ਦੱਸਿਆ ਹੀ ਨਹੀਂ ਜਦੋਂ ਆਪਣੀ ਸਿਟੀਜ਼ਨਸ਼ਿਪ ਇਸਨੇ ਜਿਹੜੀ ਉਹ ਲੈਣੀ ਸੀਗੀ, ਵੀ ਉਹਦੇ ਤੇ ਪਹਿਲੇ ਪੁਰਾਣੇ ਇਹ ਕੇਸ ਵੀ ਜਿਹੜੇ ਉਹ ਚੱਲਦੇ ਰਹੇ ਆ। ਐਕਸਪਰਟ ਐਨਾਲਿਸਿਸ ਜਦੋਂ ਇਹ ਕੀਤਾ ਗਿਆ, ਜਦੋਂ ਇਹ ਨੈਚੁਰਲਾਈਜ਼ਡ ਹੋ ਚੁੱਕਾ ਸੀਗਾ ਫਰਵਰੀ 2020 ਦੇ ਵਿੱਚ, ਉਦੋਂ ਕਨਫਰਮ ਕੀਤਾ ਗਿਆ ਵੀ ਜਿਹੜੇ ਇਹ ਦੋ ਵੱਖ-ਵੱਖ ਕੇਸਾਂ ਦੇ ਵਿੱਚ ਜਿਹੜੇ ਫਿੰਗਰਪ੍ਰਿੰਟ ਆ ਉਹ ਮੈਚ ਕੀਤੇ ਆ, ਜਿਹੜੇ ਉਹਨੇ ਸਬਮਿਟ ਕੀਤੇ ਸੀ ਤੇ ਉਹ ਬੰਦਾ ਸੇਮ ਹੀ ਆ। ਤੇ ਜਦੋਂ DHS ਨੇ ਜਿਹੜੇ ਪੇਪਰ ਫਿੰਗਰਪ੍ਰਿੰਟ ਸਬਮਿਸ਼ਨ ਡਾਕੂਮੈਂਟ ਸੀ ਉਹਨਾਂ ਨੂੰ ਡਿਜੀਟਾਈਜ਼ ਕੀਤਾ ਸੀ। ਇਹ ਕੇਸ ਕਹਿੰਦੇ ਇਨਵੈਸਟੀਗੇਟ ਕੀਤਾ ਗਿਆ ਸੀ ਹਿਸਟੋਰਿਕ ਫਿੰਗਰਪ੍ਰਿੰਟ ਐਨਰੋਲਮੈਂਟ ਪ੍ਰੋਜੈਕਟ ਦੇ ਅੰਡਰ। ਜਨਵਰੀ 2025 ਤੋਂ ਬਾਅਦ 20 ਜਨਵਰੀ 2025 ਤੋਂ ਬਾਅਦ ਚ ਇਹ 9ਵਾਂ ਬੰਦਾ ਆ ਜਿਸ ਦੀ ਸਿਟੀਜ਼ਨਸ਼ਿਪ ਖੋਈ ਗਈ ਆ ਅਮਰੀਕਾ ਦੇ ਵਿੱਚ। ਸੋ ਇਹ ਨਾ ਸੋਚੋ ਵੀ ਹੁਣ ਜੇ ਤੁਸੀਂ ਸਿਟੀਜ਼ਨ ਬਣ ਗਏ ਆ ਵੀ ਉਦੋਂ ਤੁਸੀਂ ਇੱਕ ਨਾਂ ਤੇ ਨਹੀਂ ਹੋਇਆ, ਦੂਜੇ ਨਾਂ ਦੇ ਉੱਤੇ ਜਿਹੜਾ ਉਹ ਕਰ ਲਿਆ, ਤੀਜੇ ਨਾਂ ਦੇ ਉੱਤੇ ਜਿਹੜਾ ਉਹ ਕਰ ਲਿਆ। ਫਿੰਗਰਪ੍ਰਿੰਟ ਮੈਚ ਕਰ ਰਿਹਾ, ਜਿੱਦਾਂ ਅਟਰਨੀ ਢੇਰਕੇਣਾ ਜੀ ਨੇ ਦੱਸਿਆ। ਫੇਸ਼ੀਅਲ ਰੈਕਗਨਾਈਜੇਸ਼ਨ ਜਿਹੜੀ ਉਹ ਕਰ ਰਹੇ ਆ, ਤੁਹਾਡੇ ਫੈਕਟ ਪੈਟਰਨ ਜਿਹੜੇ ਇਸ ਦੇ ਵਿੱਚ ਜਿਹੜੇ ਉਹ ਚੈੱਕ ਕਰ ਲਏ ਆ। ਸੋ ਗੁਰਦੇਵ ਸਿੰਘ ਸੋਹਲ, ਦੇਵ ਸਿੰਘ, ਬੂਟਾ ਸਿੰਘ ਸੰਧੂ ਕਹਿੰਦੇ ਤਿੰਨੇ ਹੀ ਜਾਣੇ ਇੱਕ ਹੀ ਜਾਣਾ ਸੀਗਾ। ਡਿਪੋਰਟ ਇਸ ਦੇ ਆਰਡਰ 1994 ਦੇ ਲੱਗੇ ਸੀਗੇ। ਇਹਨੇ ਦੁਬਾਰਾ ਕੇਸ ਜਿਹੜਾ ਉਹ ਲਾਤਾ, ਇਵੈਂਚੁਅਲੀ ਗ੍ਰੀਨ ਕਾਰਡ ਵੀ ਮਿਲ ਗਿਆ, ਫਿਰ ਸਿਟੀਜ਼ਨ ਵੀ ਬਣ ਗਿਆ। ਪਰ ਆਪਣੇ ਜਿਹੜੇ ਇਹ ਫਿੰਗਰਪ੍ਰਿੰਟਾਂ ਦੇ ਕਰਕੇ, ਡਿਜੀਟਾਈਜ਼ ਹੋਣ ਦੇ ਕਰਕੇ ਜਿਹੜਾ ਉਹ ਫਸ ਗਿਆ। ਇਹ ਆਈ ਥਿੰਕ ਟਰੰਪ ਪ੍ਰਸ਼ਾਸਨ ਨੇ ਪਿਛਲੀ ਆਪਣੇ ਕਾਰਜਕਾਲ ਦੇ ਵਿੱਚ ਸ਼ੁਰੂ ਕਰਾਇਆ ਸੀ ਕੰਮ ਫਿੰਗਰਪ੍ਰਿੰਟ ਜਿਹੜੀ ਆ ਡਿਜੀਟਾਈਜ਼ ਕਰਨ ਦਾ। ਸੋ ਇਹ ਗੁਰਦੇਵ ਸਿੰਘ ਸੋਹਲ ਇਸ ਤਰੀਕੇ ਦੇ ਨਾਲ ਫਸਿਆ ਆ ਤੇ 9ਵਾਂ ਕੇਸ ਆ ਆਪਾਂ ਜਿਹੜੇ ਉਹ 10ਵੇਂ ਮਹੀਨੇ ਚ ਅਕਤੂਬਰ ਚ, ਤੇ 9ਵਾਂ ਕੇਸ ਆ ਇਹਨਾਂ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਦੀ ਸਿਟੀਜ਼ਨਸ਼ਿਪ ਜਿਹੜੀ ਖੋਣ ਦੇ ਲਈ ਜਿਹੜੇ ਉਹ ਕੰਮਕਾਜ ਜਿਹੜੇ ਉਹ ਸ਼ੁਰੂ ਕਰ ਦਿੱਤੇ। ਅਸਿਸਟੈਂਟ ਅਟਾਰਨੀ ਜਨਰਲ ਬੈਰਟ ਏ ਸ਼ਮੂਟ ਜਿਹੜੇ ਨੇ ਸਿਵਲ ਡਿਵੀਜ਼ਨ ਦੇ ਜਸਟਿਸ ਡਿਪਾਰਟਮੈਂਟ ਦੇ, ਉਹਨਾਂ ਨੇ ਜਿਹੜਾ ਉਹ ਦੱਸਿਆ, ਕਹਿੰਦੇ ਜੇ ਸਰਕਾਰ ਤੋਂ ਤੁਸੀਂ ਜਿਹੜੇ ਉਹ ਝੂਠ ਬੋਲਦੇ ਆ, ਆਪਣੀ ਆਇਡੈਂਟੀਟੀ ਨੂੰ ਤੁਸੀਂ ਲੁਕਾਉਂਦੇ ਆ ਨੈਚੁਰਲਾਈਜ਼ ਹੋਣ ਮੌਕੇ, ਤੇ ਕਹਿੰਦੇ ਵੀ ਤੁਹਾਨੂੰ ਜਿਹੜੀ ਇਹ ਫਰਾਡ ਤਰੀਕੇ ਦੇ ਨਾਲ ਅਕਵਾਇਰ ਕੀਤੀ US ਸਿਟੀਜ਼ਨਸ਼ਿਪ ਆ ਉਹ ਤੁਹਾਡੇ ਤੋਂ ਖੋਹ ਲਈ ਜਾਊਗੀ। ਜਿਹੜਾ ਗੁੱਡ ਮੋਰਲ ਕਰੈਕਟਰ ਤੁਸੀਂ ਉੱਥੇ ਹੀ ਲੂਜ਼ ਕਰ ਜਾਂਦੇ ਆ। ਮਿਸ ਰਿਪਰੈਜ਼ੈਂਟੇਸ਼ਨ ਇਮੀਗ੍ਰੇਸ਼ਨ ਪ੍ਰੋਸੀਡਿੰਗ ਚ ਨੈਚੁਰਲਾਈਜੇਸ਼ਨ ਦੇ ਵਿੱਚ ਜਿਹੜੀ ਕੰਸੀਲਮੈਂਟ ਕੀਤੀ ਆ ਇਹ ਟੋਟਲੀ ਗਲਤ ਆ। ਸੋ 3 ਕਾਊਂਟ ਚਾਰਜ ਜਿਹੜੇ ਆ ਇਸ ਦੇ ਉੱਤੇ ਲਾਉਣ ਤੋਂ ਬਾਅਦ ਚ ਇਹਦੀ ਜਿਹੜੀ ਡੀ ਨੈਚੁਰਲਾਈਜ਼ ਇਸ ਨੂੰ ਜਿਹੜਾ ਹੁਣ ਕੀਤਾ ਜਾ ਰਿਹਾ ਹੈਗਾ। ਸੋ ਇਹ ਹੁਣ ਇਹ ਨਾ ਕਿਉਂ ਵੀ ਇਹ ਖਬਰ ਕਿਉਂ ਕੀਤੀ, ਬਈ ਇਹ ਖਬਰ ਇਸ ਲਈ ਕੀਤੀ ਆ ਵੀ ਇਦਾਂ ਦੇ ਹੋਰ ਪਤਾ ਨਹੀਂ ਕਿੰਨੇ ਕੁ ਹੋਣੇ ਆ, ਵੀ ਦੇਖ ਲਓ ਵੀ ਬਣਨਾ ਜਿਹੜਾ ਇਸ ਦੇ ਵਿੱਚ ਅੱਗੇ ਕੀ ਆ। ਇਸ ਪਾਸੇ ਵੱਲ ਨੂੰ ਜਿੱਦਾਂ ਕਹਿੰਦੇ ਨਾ ਵੀ ਹੱਥ ਧੋ ਕੇ ਨਹੀਂ, ਨਹਾ ਧੋ ਕੇ ਹੀ ਜਿਹੜੇ ਹੁਣ ਇਹ ਪਿੱਛੇ ਨੂੰ ਜਾ ਰਹੇ ਹੈਗੇ ਆ। ਜੀ ਅਟਾਰਨੀ ਢੇਰਕੇਣਾ ਜੀ। ਇਹਦੇ ਵਿੱਚ ਦੇਖੋ ਹੁਣ ਆਪਣਾ ਹਿਊਮਨ ਲੈਵਲ ਤੇ ਜੇ ਗੱਲ ਕਰੀਏ, ਠੀਕ ਆ, ਅੱਜ ਖਬਰ ਕਰਨੀ ਥੋੜੀ ਜੀ ਸਾਡੇ ਲਈ ਸੌਖੀ ਆ, ਪਰ ਮੈਂ ਕਿਹਾ ਹੁਣ ਜਿਹੜਾ ਬੰਦਾ ਹੋਣਾ ਉਹਦੀ ਆਪ ਦੀ ਕਿੰਨੀ ਜਰਨੀ ਰਹੀ ਹੋਣੀ ਕਿ ਪਹਿਲਾਂ 1980 ਕਿੰਨਾ ਟਾਈਮ ਇਸ ਵਿਅਕਤੀ ਨੇ ਇਨਵੈਸਟ ਕੀਤਾ ਹੋਣਾ ਤੋਂ ਲੈ ਕੇ 25 ਤੱਕ, ਹੈਨਾ। ਮਤਲਬ ਤੁਸੀਂ ਦੇਖੋ ਕਿ ਬੰਦਾ ਹੁਣ ਭਾਵੇਂ ਆਪਣੇ ਪਰਸਨਲ ਲੈਵਲ ਤੇ ਬਹੁਤ ਵਧੀਆ ਬੰਦਾ ਹੋਵੇ, ਕਮਿਊਨਿਟੀ 'ਚ ਬਹੁਤ ਵਿਚਰਨ ਵਾਲਾ ਹੋਵੇ, ਹਨਾ, ਕਿ ਉਦੋਂ ਜਿਹੜਾ ਸੀਗਾ ਸਿਸਟਮ ਕਹਿ ਲਓ ਤੁਸੀਂ ਏਦਾਂ ਹੀ ਚੱਲਦਾ ਸੀਗਾ ਇਮੀਗ੍ਰੇਸ਼ਨ ਦਾ, ਕਿ ਜੋ ਸਲਾਹ ਮਿਲਦੀ ਸੀ ਪੈਰਾਲੀਗਲ ਵਗੈਰਾ ਜ਼ਿਆਦਾ ਹੁੰਦੇ ਸੀਗੇ ਕਿ ਨਹੀਂ ਇਹ ਕਿਹੜਾ ਚੜ੍ਹਨੇ ਆ ਆਪਣੇ ਇੱਕ ਬੰਦੇ ਦਾ ਕੇਸ ਖਰਾਬ ਹੋ ਗਿਆ। ਤੇ ਇਹ ਕਾਫੀ ਲੋਕਾਂ ਨੇ ਜਿਹੜਾ ਸੀਗਾ ਉਦੋਂ ਏਦਾਂ ਕੀਤਾ ਸੀਗਾ ਕਿ ਨਾਮ ਚੇਂਜ ਕਰਨ ਵਾਲਾ ਕੋਈ ਯੂਨੀਕ ਇਸ ਵਿਅਕਤੀ ਤੇ ਨਹੀਂ ਸੀਗਾ, ਕਈਆਂ ਨੇ ਜਿਹੜਾ ਕੀਤਾ ਹੁਣ। ਤੇ ਤੁਸੀਂ ਲਾ ਲਓ ਕਿ ਬੰਦੇ ਦੀ ਮਤਲਬ ਤੁਸੀਂ ਲੈ ਦੇ ਕੇ ਲਾ ਲਓ ਕਿ ਮੰਨ ਲਓ ਕਿ ਬੰਦੇ ਦੀ ਸਿਰਫ ਲਾਈਫ 'ਚ ਕੋਈ ਗਲਤੀ ਸੀ ਕਿ 2 ਨਾਮ ਜਿਹੜੇ ਹੋ ਗਏ ਡਿਸਕਲੋਜ਼ ਨਹੀਂ ਕੀਤਾ, ਹਨਾ। ਤੇ ਉਸ ਤੋਂ ਇਲਾਵਾ ਤੁਸੀਂ ਲਾ ਲਓ ਕਿ ਬੰਦਾ ਬਹੁਤ ਵਧੀਆ ਟੈਕਸ ਟੂਕਸ ਪੇ ਸਭ ਕੁਝ ਹਰੇਕ ਚੀਜ਼ ਔਨ ਪੁਆਇੰਟ ਤੇ ਆ। ਪਰ ਗੱਲ ਇਹ ਆ ਜਾਂਦੀ ਹੈ ਜੀ ਰਾਜਕਰਨ ਜੀ ਕਿ ਜਿਹੜੀ ਸਰਕਾਰ ਆ ਉਹ ਇਹ ਪੁਆਇੰਟ ਤੇ ਹੈਗੀ ਆ ਕਿ ਤੁਸੀਂ ਬਣਨਾ ਹੀ ਆ ਕਿ ਜੇ ਕੋਈ ਵੀ ਵਾਇਲੇਸ਼ਨ ਹੈਗੀ ਆ ਜਾਂ ਕੁਝ ਵੀ ਹੈਗਾ, ਤੁਸੀਂ ਨਈ ਚੀਜ਼ ਡਿਸਕਲੋਜ਼ ਕੀਤੀ ਸੀ, ਨਹੀਂ ਦੱਸਿਆ ਸੀਗਾ, ਤੇ ਉਹ ਚੀਜ਼ ਨੂੰ ਜਿਹੜਾ ਸੀਗਾ ਟਾਰਗੇਟ ਕਰ ਰਹੇ ਆ। ਤੇ ਉੱਥੇ ਆ ਕੇ ਗੱਲ ਜਿਹੜੀ ਮੁੱਕਦੀ ਆ। ਬੜੇ ਸਾਰੇ ਜਿਹੜੇ ਸਵਾਲ ਸੀਗੇ ਸੋਸ਼ਲ ਮੀਡੀਆ ਤੇ ਕਈ ਵਾਰੀ ਕਿ ਮੈਨੂੰ ਟਰੈਵਲ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਕਈ ਵਾਰੀ ਕਿਸੇ ਦੇ ਛੋਟੇ-ਮੋਟੇ ਜੇ ਕੋਈ ਰਿਕਾਰਡ ਮਾੜਾ ਹੈਗਾ, ਕੋਈ ਭਾਵੇਂ ਕਈ ਵਾਰੀ ਛੋਟੀ-ਮੋਟੀ ਜਿੱਦਾਂ ਟਿਕਟ ਵੀ ਹੁੰਦੀ ਸੀ ਨਾ, ਕਈ ਲੋਕਾਂ ਨੇ ਵੈਸੇ ਨਹੀਂ ਕੀਤੀ ਕਿ ਪੈਰਾਲੀਗਲ ਨੇ ਸਿਟੀਜ਼ਨਸ਼ਿਪ ਭਰਤੀ, ਉਹਨੇ ਕਿਹਾ ਦੱਸੋ ਨਾ ਕਿ ਮੈਂ ਆਹ ਕ੍ਰਾਈਮ ਨਹੀਂ ਕੀਤਾ, ਮੈਂ DUI ਨਹੀਂ ਕੀਤੀ ਡਿਸਕਲੋਜ਼, ਮੈਂ ਏਦਾਂ ਨਹੀਂ ਕੀਤਾ, ਮੈਂ ਓਦਾਂ ਨਹੀਂ ਕੀਤਾ, ਹਨਾ।
ਮਤਲਬ ਆਪਾਂ ਗੱਲ ਕਰੇ 1980s ਦੀ 1990s ਦੀ। ਜੀ। ਤੇ ਕਈ ਜਿਹੜੇ ਕੇਸ ਆ ਉਹ ਇਦਾਂ ਦੇ ਵੀ ਹੁੰਦੇ ਆ ਕਿ ਉਹਦੇ ਵਿੱਚ ਜੇ ਬੰਦਾ ਦੱਸ ਵੀ ਦਿੰਦਾ ਨਾ ਕਿ ਮੇਰੀ ਯੂਰਪ 'ਚ ਲੜਾਈ ਹੋਈ ਆ, ਮੇਰੀ ਇੱਥੇ ਲੜਾਈ ਹੋਈ ਆ, ਉਹਨਾਂ ਦੇ ਨਾ ਹੀ ਅਸਾਈਲਮ ਤੇ ਕੋਈ ਫਰਕ ਪੈਣਾ ਸੀ, ਨਾ ਹੀ ਉਹਨਾਂ ਦੀ ਸਿਟੀਜ਼ਨਸ਼ਿਪ ਤੇ ਕੋਈ ਫਰਕ ਪੈਣਾ ਸੀ। ਬਸ ਉਹਨਾਂ ਨੇ ਜਿੱਦਾਂ ਤੁਸੀਂ ਕਹਿ ਲਓ ਕਿ ਇੱਕ ਪੈਰਾਲੀਗਲ ਦੇ ਕੋਲ ਜਾ ਕੇ ਤੇ ਪੈਰਾਲੀਗਲ ਨੇ ਵੈਸੇ ਹੀ ਡਰਾਤਾ ਲੋੜ ਨਾਲੋਂ ਜ਼ਿਆਦਾ ਕਿ ਤੈਨੂੰ ਦੱਸਣ ਦੀ ਲੋੜ ਨਹੀਂ ਆ। ਤੇ ਕਈ ਵਾਰੀ ਲੋਕੀ ਜਿਹੜੇ ਨਹੀਂ ਉਹਨਾਂ ਨੇ ਡਿਸਕਲੋਜ਼ ਕੀਤੀ, ਮਤਲਬ ਜੇ ਕਰ ਵੀ ਦਿੰਦੇ ਕੋਈ ਫਰਕ ਨਹੀਂ ਪੈਣਾ ਸੀਗਾ, ਕਿਉਂਕਿ ਗੁੱਡ ਮੋਰਲ ਕਰੈਕਟਰ ਜਿੱਦਾਂ ਉਹਦਾ ਟਾਈਮ ਲਿਮਿਟ ਹੁੰਦਾ ਕਈ ਕੁਛ ਹਨਾ ਇਦਾਂ ਦਾ। ਤੇ ਉਹ ਜਿਹੜਾ ਨਜਾਇਜ਼ ਹੀ ਤੁਸੀਂ ਕਹਿ ਲਓ ਕਿ ਇੱਕ ਪੰਗਾ ਜਿਹੜਾ ਲੈ ਲਿਆ। ਤੇ ਹੁਣ ਕੀ ਸੀਗਾ ਕਿ ਜਦੋਂ ਲੋਕੀ ਟਰੈਵਲ ਕਰਦੇ ਆ ਤੇ ਜਾਂ ਜਦੋਂ ਕੋਈ ਵੀ ਚੀਜ਼ ਫਾਈਲ ਕਰਦੇ ਆ, ਜਦੋਂ ਤੁਸੀਂ ਟਰੈਵਲ ਕਰਦੇ ਆ ਤੁਸੀਂ ਉਹਨਾਂ ਦੀ ਨਿਗਾਹ 'ਚ ਆਉਂਦੇ ਆ, ਸਬਜੈਕਟ ਹੁੰਦੇ ਆ ਉਹਦੇ। ਤੇ ਇੱਕ ਕਾਮਨ ਬੜਾ ਸਵਾਲ ਆਉਂਦਾ ਕਿ ਮੈਂ ਤਾਂ ਪਹਿਲਾਂ ਵੀ 10 ਵਾਰੀ ਟਰੈਵਲ ਕੀਤਾ ਹੈਗਾ, ਠੀਕ ਹੈ। ਸੋ ਉਹ ਨਹੀਂ ਭੁਲੇਖੇ ਦੇ ਵਿੱਚ ਰਹਿਣਾ, ਪਹਿਲੇ 10 ਵਾਰੀ ਤਾਂ ਮੈਟਰ ਨਹੀਂ ਕਰਦਾ। ਉਹ ਤਾਂ ਜਦੋਂ ਬੰਦਾ ਕੋਈ ਚੈੱਕ ਹੀ ਨਹੀਂ ਕਰ ਰਿਹਾ, ਠੀਕ ਹੈ ਕਿ ਨਹੀਂ, ਸ਼ਨਾਖਤ ਹੀ ਨਹੀਂ ਜਦੋਂ ਕੋਈ ਡਿਟੇਲ ਦੇ ਵਿੱਚ ਕਰ ਰਿਹਾ, ਫਿਰ ਭਾਵੇਂ 10 ਵਾਰੀ ਕੀਤਾ ਹੋਵੇ, ਭਾਵੇਂ 20 ਵਾਰੀ ਕੀਤਾ ਹੋਵੇ। ਪਰ ਜਦੋਂ ਕੋਈ ਚੈੱਕ ਕਰ ਰਿਹਾ, ਤੁਹਾਡਾ ਸਾਰਾ ਰੈਕਡ ਰੁਕਡ ਜਿਹੜਾ ਉਹਨਾਂ ਨੂੰ ਦੱਸਿਆ ਹੋਇਆ ਕਿ ਆਹ ਚੀਜ਼ ਜਿਹੜੀ ਚੈੱਕ ਕਰਨੀ ਆ, ਪਹਿਲਾਂ ਦੇਖੋ ਕਿ ਵਿਆਹ ਦੇ ਬੇਸ ਤੇ ਗ੍ਰੀਨ ਕਾਰਡ ਲਿਆ ਕਿ ਕਿਹੜੇ ਬੇਸ ਤੇ ਲਿਆ। ਤੇ ਉਹ ਜਿਹੜੇ ਰੈੱਡ ਫਲੈਗ ਜਿਹੜੇ ਹੈਗੇ ਆ ਉਹ ਕੀਤੇ ਜਾ ਸਕਦੇ ਆ। ਸੋ ਜਿਹੜਾ ਸਿੰਪਲ ਉਹਦੇ ਵਿੱਚ ਜਵਾਬ ਇਹ ਹੈਗਾ ਕਿ ਅਨਲੈਸ ਤੁਹਾਡੀ ਜਿਹੜੀ ਰਿਕੁਆਇਰਮੈਂਟ ਹੈਗੀ ਨਾ ਕਿ ਤੁਸੀਂ ਕਰਨਾ ਹੀ ਆ, ਤੇ ਇਹਦੇ ਵਿੱਚ ਜ਼ਿਆਦਾ ਸਵਾਲ ਜਵਾਬ ਉਹ ਬੜੇ ਆਉਂਦੇ ਆ ਵਿਆਹ ਸ਼ਾਦੀਆਂ ਵਾਲੇ, ਕਿ ਵਿਆਹ ਸ਼ਾਦੀਆਂ ਵਾਲੇ ਤੇ ਜਾਣਾ ਇੱਧਰ ਉੱਧਰ ਬਾਹਰ ਘੁੰਮਣ, ਉਹ ਤੁਹਾਡੀ ਪ੍ਰਾਇੋਰਟੀ ਇਸ ਵੇਲੇ ਨਹੀਂ ਹੋਣੀ ਚਾਹੀਦੀ। ਕਿਉਂਕਿ ਜਿਹੜਾ ਸੀਗਾ ਛੋਟੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਕਿ ਇਹ ਦੱਸਿਆ ਨਹੀਂ, ਇਹ ਸੰਸਥਾ ਦੀ ਮੈਂਬਰਸ਼ਿਪ ਦੇ ਬਾਰੇ ਨਹੀਂ ਦੱਸਿਆ, ਦੂਸਰੇ ਨਾਮ ਦੇ ਬਾਰੇ ਨਹੀਂ ਦੱਸਿਆ, ਇੱਥੇ ਆ ਕ੍ਰਾਈਮ ਹੋਇਆ ਸੀਗਾ ਇਹਦੇ ਬਾਰੇ ਨਹੀਂ ਡਿਸਕਲੋਜ਼ ਕੀਤਾ, ਉਹ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਹੈਗੀਆਂ। ਹੁਣ ਸਾਨੂੰ ਨਹੀਂ ਪਤਾ ਕਿੱਦਾਂ, ਜੇ ਤਾਂ ਤੁਸੀਂ ਵਕੀਲ ਦੇ ਥਰੂ ਉਹ ਫਾਈਲ ਕਰਾਇਆ ਸੀ ਸਿਟੀਜ਼ਨਸ਼ਿਪ, ਹੁਣ ਇੱਥੇ ਫਰਕ ਪੈ ਜਾਂਦਾ। ਕੀ ਹੁੰਦਾ ਕਿ ਜਿਹੜਾ ਇੱਕ ਗੱਲ ਆ ਜਾਂਦੀ ਨਾ ਕਿ ਪੈਰਾਲੀਗਲ ਥੋੜਾ ਜਿਹਾ ਸਸਤਾ ਹੁੰਦਾ, ਵਕੀਲ ਮਹਿੰਗਾ ਹੁੰਦਾ, ਤੇ ਲੋਕੀ ਕਹਿੰਦੇ ਕਿ ਪੈਰਾਲੀਗਲ ਕੋ ਜਾਣਾ। ਪਰ ਪੈਰਾਲੀਗਲ ਅਨਲਾਇਸੈਂਸਡ ਹੈਗਾ, ਉਹਦੀ ਲਾਇਬਿਲਿਟੀ ਨਹੀਂ ਕੋਈ ਹੈਗੀ, ਉਹਨੂੰ ਤੁਸੀਂ ਉਹਦੇ ਉੱਤੇ ਫਿੰਗਰ ਨਹੀਂ ਪੁਆਇੰਟ ਕਰ ਸਕਦੇ। ਜਦੋਂ ਤੁਸੀਂ ਕਹਿੰਦੇ ਆ ਕਿ ਪੈਰਾਲੀਗਲ ਨੇ ਕੀਤਾ ਸੀਗਾ, ਮੈਨੂੰ ਨਹੀਂ ਪਤਾ ਕੀ ਲਿਖਿਆ, ਤੁਹਾਨੂੰ ਕੋਈ ਉਹਦੇ ਵਿੱਚ ਪ੍ਰੋਟੈਕਸ਼ਨ ਨਹੀਂ ਮਿਲਦੀ ਹੈਗੀ। ਪਰ ਜਦੋਂ ਹੁਣ ਵਕੀਲ ਨੇ ਜੇ ਕੀਤਾ ਹੈਗਾ ਉਹ, ਤੇ ਤੁਸੀਂ ਵਕੀਲ ਨੂੰ ਦੱਸਿਆ ਸੀਗਾ, ਉਹਨੇ ਨਹੀਂ ਕੀਤਾ, ਉਹ ਚੀਜ਼ ਦੀ ਤੁਹਾਨੂੰ ਜ਼ਰੂਰ ਪ੍ਰੋਟੈਕਸ਼ਨ ਜਿਹੜੀ ਮਿਲਦੀ ਆ। ਤੇ ਜ਼ਿਆਦਾਤਰ ਜਿਹੜਾ ਹੁਣ ਵਕੀਲ ਸੀਗਾ ਉਹਦਾ ਸਿੰਪਲ ਉਹ ਹੈਗਾ ਕਿ ਜੇ ਤੁਸੀਂ ਵਕੀਲ ਨੂੰ ਦੱਸੋਗੇ, ਉਹਨੇ ਕਹਿਣਾ ਨਹੀਂ ਤੁਹਾਨੂੰ ਡਿਸਕਲੋਜ਼ ਕਰਨਾ ਪੈਣਾ। ਸੋ ਕਈ ਵਾਰੀ ਲੋਕੀ ਇਸ ਕਰਕੇ ਵੀ ਜਿਹੜਾ ਵਕੀਲ ਦੇ ਥਰੂ ਨਹੀਂ ਜਾਂਦੇ ਕਿ ਯਾਰ ਇਹਨੇ ਤਾਂ ਸਾਰੀ ਮੇਰੀ ਜਿਹੜੀ ਸੱਚ ਇਨਫੋਰਮੇਸ਼ਨ ਅੱਗੇ ਦੱਸ ਦੇਣੀ ਹੈ ਹਨਾ। ਪਰ ਇਹ ਚੀਜ਼ ਦਾ ਇੱਕ ਫਾਈਨ ਲਾਈਨ ਜਿਹੜੀ ਇੱਕ ਹੁੰਦੀ ਹੈ ਕਿ ਤੁਹਾਡੇ ਫਿਊਚਰ ਵਾਲੇ ਜਿਹੜੇ ਫਾਇਦੇ ਜਿਹੜੇ ਹੋਣੇ ਆ, ਬੈਨੀਫਿਟ, ਉਹਦੇ ਵਾਸਤੇ ਇਹ ਕਿ ਇੱਕ ਤੁਸੀਂ ਫਰੇਮਵਰਕ ਦੇ ਥੱਲੇ ਜੇ ਰਹਿ ਕੇ ਚੱਲੋਗੇ, ਤੁਹਾਨੂੰ ਉਹ ਜਿਹੜੀ ਪ੍ਰੋਟੈਕਸ਼ਨਸ ਜਿਹੜੀਆਂ ਸੀਗੀਆਂ ਅਫੋਰਡਡ ਜਿਹੜੀਆਂ ਰਹਿੰਦੀਆਂ ਹਨ, ਕਿ ਬੰਦੇ ਨੇ ਡਾਕਟਰ ਕੋਲ ਇਲਾਜ ਕਰਾਇਆ, ਡਾਕਟਰ ਕੋਲ ਕੋਈ ਗਲਤੀ ਹੋ ਗਈ, ਡਾਕਟਰ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਲਾਇਸੈਂਸ ਦਾ ਮਤਲਬ ਹੀ ਇਹੀ ਚੀਜ਼ ਹੁੰਦੀ ਹੈ। ਤੇ ਤੁਸੀਂ ਉਹ ਇੱਕ ਵੈਦ ਬੂਦ ਹਕੀਮ ਤੋਂ ਕਰਾਇਆ ਤੇ ਕੋਈ ਪ੍ਰੋਬਲਮ ਹੋ ਗਈ, ਉਹਨਾਂ ਨੇ ਤੁਹਾਨੂੰ ਹੀ ਕਹਿਣਾ ਕਿ ਭਾਈ ਤੁਸੀਂ ਗਏ ਕਿਉਂ ਸੀਗੇ ਪਹਿਲਾਂ, ਹਨਾ। ਸੋ ਇਹ ਚੀਜ਼ ਜਿਹੜੀ ਹੈਗੀ ਆ, ਤੇ ਇਹਦੇ ਵਿੱਚ ਹੁਣ ਕੀ ਸੀਗਾ ਕਿ ਆਪਣੀ ਜਿਹੜੀ ਫਾਈਲਸ ਜਿਹੜੀਆਂ ਹੈਗੀਆਂ, ਕੀ ਫਾਈਲ ਕੀਤਾ ਸੀਗਾ, ਠੀਕ ਆ 1980 ਨੇ, ਇਹ ਨਹੀਂ ਕਿ ਮੇਰਾ ਤਾਂ ਜੀ ਟਾਈਮ ਹੋ ਗਿਆ ਮੈਂ ਭੁੱਲ ਗਿਆ, ਇਹ ਚੀਜ਼ ਕਿਸੇ ਨੇ ਨਹੀਂ ਪੁੱਛਣੀ, ਠੀਕ ਆ। ਤੇ ਆਪਣੀ ਪਹਿਲਾਂ ਜਿਹੜੀ ਫਾਈਲ ਸੀਗੀ ਉਹ ਕਢਾ ਕੇ ਰੱਖੋ, ਉਹਦੇ ਵਿੱਚ ਕੀ ਫਾਈਲ ਹੋਇਆ, ਕਿੱਦਾਂ ਫਾਈਲ ਹੋਇਆ, ਕੀ ਦੱਸਿਆ ਸੀਗਾ, ਕੋਰਟ 'ਚ ਕੀ ਦੱਸਿਆ ਸੀਗਾ, ਇਮੀਗ੍ਰੇਸ਼ਨ ਦੇ ਫਾਰਮਸ ਦੇ ਉੱਤੇ ਕੀ ਲਿਖਿਆ ਹੈਗਾ, ਉੱਤੇ ਐਡਰੈਸ ਕੀ ਤੁਹਾਡੇ ਸੀਗੇ, ਉੱਤੇ ਹਿਸਟਰੀ ਕੀ ਲਿਖੀ ਐਡਰੈਸ ਦੀ, ਕਿੱਥੇ ਰਹੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਤੁਹਾਨੂੰ ਜਿਹੜੀ ਪੁੱਛਤਾਛ ਜੇ ਕਰਨ ਤੇ ਉਹ ਵੈਰੀਫਾਈ ਕਰਨ ਲਈ ਤੁਹਾਨੂੰ ਪੁੱਛ ਸਕਦੇ ਆ ਕਿ ਯਾਰ ਇਹ ਬੰਦੇ ਨੇ ਉਦੋਂ ਸਹੀ ਕੀਤਾ ਸੀਗਾ ਕਿ ਗਲਤ ਕੀਤਾ ਸੀਗਾ। ਸੋ ਇਹ ਬਹੁਤ ਜ਼ਰੂਰੀ ਹੈਗਾ ਕਿ ਤੁਹਾਡੇ ਕੋਲ ਉਹ ਜਿਹੜੀਆਂ ਪੁਰਾਣੀਆਂ ਜਿਹੜੀਆਂ ਫਾਈਲਾਂ ਤੁਹਾਡੀਆਂ ਸਾਰੀਆਂ ਜਿਹੜੀਆਂ ਹੋਰ ਤੁਹਾਡੇ ਕੋਲ ਇਹ ਫਿਰ ਫੋਇਆ ਨਾ ਨਿਕਲਦੀਆਂ, ਇਹ ਫੋਇਆ ਨਾਲ ਨਿਕਲਦੀਆਂ। ਹਾਂਜੀ, ਠੀਕ ਹੈ। ਪੁਰਾਣੇ ਰਿਕਾਰਡ ਤਾਂ ਜਿੱਦਾਂ ਵਕੀਲ ਵੀ ਨਹੀਂ ਰੱਖਦੇ, ਉਹਨਾਂ ਦੀ ਕੋਈ ਐਡੀ ਉਹ ਨਹੀਂ ਹੁੰਦੀ, ਲਾਇਬਿਲਿਟੀ ਨਹੀਂ ਹੈਗੀ, ਓਬਲੀਗੇਸ਼ਨ ਨਹੀਂ ਹੈਗਾ ਕੋਈ ਕਿ ਬਿਯੋਂਡ 5 ਸਾਲ ਉਹਨਾਂ ਨੇ ਰੱਖਣੀਆਂ ਹੈਗੀਆਂ। ਸੋ ਇਹ ਤੁਹਾਨੂੰ ਹੁਣ ਸਰਕਾਰ ਕੋਲ ਹੀ ਫੋਇਆ ਕੋਈ ਜਾ ਕੇ ਜਿਹੜਾ ਕਢਾਣੀਆਂ ਪੈਣੀਆਂ ਫਾਈਲਸ। ਠੀਕ ਹੈ ਜੀ। ਆਈ ਨੋ ਖਬਰਾਂ ਹੋਰ ਵੀ ਕਾਫੀ ਜਿਹੜੀਆਂ ਜ਼ਿਆਦਾ ਨੇ, ਕਾਲਸ ਵਾਲੇ ਵੀ ਆਪਣੇ ਵੇਟ ਕਰ ਰਹੇ ਆ, ਪਰ ਹੋਰ ਅਹਿਮ ਗੱਲਾਂ ਵੀ ਜਿਹੜੀਆਂ ਆਪਾਂ ਇਸ ਦੇ ਵਿੱਚ ਨਾਲ ਕਰਦੇ ਹਾਂ।